ਅਮਰੀਕਾ ਦੇ ਵਿੱਚ ਕਿਸੇ ਮੰਦਰ ਦੇ ਉੱਤੇ ਨਾਅਰੇ ਲਿਖਤੇ ਤੇ ਉਹਦਾ ਰੌਲਾ ਹਿੰਦੂ ਭਾਈਚਾਰੇ ਨੇ ਪਾਇਆ। ਉਹਦੇ ਬਾਰੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਡਾਕਟਰ ਪ੍ਰਿਤਪਾਲ ਸਿੰਘ ਦਾ ਬਿਆਨ ਪੰਜਾਬ ਦੇ ਅਖਬਾਰਾਂ ਵਿੱਚ ਛਪਿਆ, ਜਿਹਦੇ ਵਿੱਚ ਕਿ ਇਹੋ ਜਿਹੇ ਕੰਮ ਸਿੱਖ ਨਹੀਂ ਕਰਦੇ ਹੁੰਦੇ ਤੇ ਅਸੀਂ ਇਸ ਗੱਲ ਦੀ ਨਿੰਦਿਆ ਕਰਦੇ ਹਾਂ। ਇਹ ਗਲਤ ਗੱਲ ਹੋਈ। ਜਿਹੜੀ ਗੱਲ ਆਸਟ੍ਰੇਲੀਆ ਦੇ ਵਿੱਚ ਲਿਖਣ ਉਹ ਲਾਲੇ ਲਿਖਣ ਕੰਧ ਉੱਤੇ ਮੰਦਰ ਤੇ ਰੌਲਾ ਪਾਉਣ ਬਈ ਸਾਡੀ ਕੰਧ ਉੱਤੇ ਖਾਲਿਸਤਾਨੀਆਂ ਨੇ ਸਿੱਖਾਂ ਨੇ ਕੁਛ ਲਿਖਿਆ। ਜਿਹੜੀ ਗੱਲ ਦਿੱਲੀ ਵਿੱਚ ਮਸੀਤ ਵਾਲੀ ਉਹਦੇ ਬਾਰੇ ਵੀ ਸਾਰਿਆਂ ਨੂੰ ਪਤਾ ਵੀ ਲਾਲਿਆਂ ਦਾ ਕੰਮ। ਲਾਲੇ ਇਹੋ ਜਿਹੇ ਟੁੱਚਲ ਜਿਹੇ ਕੰਮ ਕਰਕੇ ਸਮਝਦੇ ਆ ਵੀ ਅਸੀਂ ਖਨੀ ਪਤਾ ਨਹੀਂ ਕੀ ਕੱਦੂ 'ਚ ਤੀਰ ਮਾਰ ਲਿਆ। ਦੁਸ਼ਮਣ ਚਾਹੁੰਦਾ ਕਿ ਸਿੱਖਾਂ ਦੇ ਬਾਰੇ ਦੁਨੀਆ ਦੇ ਵਿੱਚ ਇਹ ਇਤਿਹਾਸ ਵਿੱਚ ਦਰਜ ਹੋ ਜਾਏ ਕਿ ਇਹ ਬੜੇ ਭੈੜੇ ਆ। ਇਹਨਾਂ ਨੇ ਤਾਂ ਜੀ ਫਲਾਣੇ ਥਾਂ ਦੇ ਉੱਤੇ ਮੰਦਰ ਦੀ ਕੰਧ ਉੱਤੇ ਐਂ ਲਿਖਦਾ ਸੀ। ਇਹ ਵਿਚਾਰੇ ਉਹ ਬਣਾਉਣ ਨੂੰ ਫਿਰਦੇ ਆ, ਆਪਣੇ ਗੱਲ ਮੜਨ ਨੂੰ ਫਿਰਦੇ ਆ। ਕੋਈ ਸਿੱਖ ਇਹੋ ਜਿਹਾ ਕੰਮ ਨਹੀਂ ਕਰ ਸਕਦਾ। ਹਾਂ, ਸਿੱਖੀ ਭੇਸ ਵਿੱਚ ਕੋਈ ਸਰਕਾਰ ਦਾ ਕੈਟ, ਕੋਈ ਟਾਊਟ, ਕੋਈ ਭਾਰਤ ਮਾਂ ਦਾ ਲਾਡਲਾ ਜਿਹਦੇ ਪੱਗ ਦਾੜਾ ਬਣਾ ਕੇ ਅਗਲੇ ਕੋਈ ਕਰਤੂਤ ਕਰ ਬਹਿਣ, ਉਹ ਜ਼ਰੂਰ ਇਹੋ ਜਿਹਾ ਕੁਛ ਕਰ ਸਕਦਾ। ਆ ਲਾਲਿਆਂ ਨੂੰ ਅੱਗ ਹੀ ਇਹੀ ਲੱਗੀ ਰਹਿੰਦੀ ਆ ਵੀ ਹਾਏ ਇਹਨਾਂ ਦੀ ਦੁਨੀਆ ਇੱਜ਼ਤ ਕਰਦੀ ਆ, ਨਾ ਇਹਨਾਂ ਦਾ ਰਾਜ ਆ ਕੋਈ, ਨਾ ਇਹਨਾਂ ਕੋਲੇ ਕੋਈ ਕੋਟ, ਨਾ ਕੋਈ ਕਿਲਾ। ਇੱਥੇ ਅਸੀਂ ਇਹਨਾਂ ਦੇ ਗਲਾਂ 'ਚ ਟਾਇਰ ਪਾਏ, ਝੂਠੇ ਪੁਲਿਸ ਮੁਕਾਬਲੇ ਬਣਾਏ, ਪਰ ਇਹ ਹਟਦੇ ਨਹੀਂ। ਸੋ ਇਸੇ ਭੈੜੀ ਸੋਚ ਵਿੱਚੋਂ, ਮਾੜੀ ਸੋਚ ਵਿੱਚੋਂ ਇਹ ਆਹ ਸਿੱਖੀ ਦਾ ਹਿੰਦੂਕਰਨ ਵਿਚਾਰੇ ਲੱਗੇ ਹੋਏ ਨੇ। ਇਹ ਜਦੋਂ ਕਹਿੰਦੇ ਆ ਨਾ ਵੀ ਅਸੀਂ ਗੁਰੂ ਸਾਹਿਬਾਨ ਦਾ ਸ਼ਿਵਾਜੀ ਮਰਾਠੇ ਵਾਂਗੂ, ਮਹਾਰਾਣਾ ਪ੍ਰਤਾਪ ਵਾਂਗੂ ਸਤਿਕਾਰ ਕਰਦੇ ਆ, ਉਹਦੇ ਪਿੱਛੇ ਘੁੰਡੀ ਸਮਝੋ ਵੀ ਇਹ ਕਿੱਥੇ ਲਿਆ ਕੇ ਖੜਾ ਕਰ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਜਿਹੜੇ ਮਸਲੇ ਉੱਤੇ ਕੱਲ ਆਪਾਂ ਚਰਚਾ ਕੀਤੀ ਸੀ ਕਿ ਕਿਸੇ ਮੰਦਰ ਦੇ ਉੱਤੇ ਨਾਅਰੇ ਲਿਖਤੇ ਤੇ ਉਹਦਾ ਰੌਲਾ ਹਿੰਦੂ ਭਾਈਚਾਰੇ ਨੇ ਪਾਇਆ, ਉਹਦੇ ਬਾਰੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਡਾਕਟਰ ਪ੍ਰਿਤਪਾਲ ਸਿੰਘ ਦਾ ਬਿਆਨ ਪੰਜਾਬ ਦੇ ਅਖਬਾਰਾਂ ਵਿੱਚ ਛਪਿਆ, ਜਿਹਦੇ ਵਿੱਚ ਉਹਨਾਂ ਨੇ ਉਹੀ ਗੱਲ ਜਿਹੜੀ ਸਿੱਖ ਜਗਤ ਨੂੰ ਕਹਿਣੀ ਚਾਹੀਦੀ ਆ ਉਹ ਆਖੀ ਆ ਕਿ ਇਹੋ ਜਿਹੇ ਕੰਮ ਸਿੱਖ ਨਹੀਂ ਕਰਦੇ ਹੁੰਦੇ ਤੇ ਅਸੀਂ ਇਸ ਗੱਲ ਦੀ ਨਿੰਦਿਆ ਕਰਦੇ ਹਾਂ। ਇਹ ਗਲਤ ਗੱਲ ਹੋਈ ਹੈ ਤੇ ਇਹ ਗੱਲ ਇਸ ਕਰਕੇ ਅੱਜ ਦੁਬਾਰਾ ਸਾਨੂੰ ਕਰਨੀ ਪੈ ਰਹੀ ਆ ਕਿ ਇੱਥੇ ਭਾਰਤ ਵਿੱਚ ਇੱਕ ਰੌਲਾ ਇਹੋ ਜਿਹਾ ਪਿਆ ਹੋਇਆ ਜਿੱਥੇ ਇੱਕ ਮਸਜਿਦ ਦੀ ਕੰਧ ਉੱਤੇ ਏਦਾਂ ਦੀਆਂ ਹੀ ਗੱਲਾਂ ਜਿਹੜੀਆਂ ਮਾੜੀਆਂ ਚੰਗੀਆਂ ਨੇ ਉਹ ਲਾਲਿਆਂ ਨੇ ਲਿਖੀਆਂ ਨੇ। ਹੁਣ ਜਿਹੜੀ ਗੱਲ ਆਸਟ੍ਰੇਲੀਆ ਦੇ ਵਿੱਚ ਲਿਖਣ ਉਹ ਲਾਲੇ ਲਿਖਣ ਕੰਧ ਉੱਤੇ ਮੰਦਰ ਤੇ ਰੌਲਾ ਪਾਉਣ ਬਈ ਸਾਡੀ ਕੰਧ ਉੱਤੇ ਖਾਲਿਸਤਾਨੀਆਂ ਨੇ ਸਿੱਖਾਂ ਨੇ ਕੁਛ ਲਿਖਤਾ। ਤੇ ਆ ਜਿਹੜੀ ਅਮਰੀਕਾ ਵਾਲੀ ਗੱਲ ਆ, ਇਦੋਂ ਪਹਿਲਾਂ ਇੱਕ ਕੈਨੇਡਾ 'ਚ ਵੀ ਹੋਈ ਸੀ ਗੱਲ। ਇਹਨਾਂ ਬਾਰੇ ਸਾਰਿਆਂ ਨੂੰ ਯਕੀਨ ਆ ਵੀ ਇਹ ਲਾਲਿਆਂ ਦਾ ਹੀ ਕੰਮ। ਹੁਣ ਜਿਹੜੀ ਗੱਲ ਦਿੱਲੀ ਵਿੱਚ ਆ ਮਸੀਤ ਵਾਲੀ ਉਹਦੇ ਬਾਰੇ ਵੀ ਸਾਰਿਆਂ ਨੂੰ ਪਤਾ ਵੀ ਲਾਲਿਆਂ ਦਾ ਕੰਮ। ਲਾਲੇ ਇਹੋ ਜਿਹੇ ਟੁੱਚਲ ਜਿਹੇ ਕੰਮ ਕਰਕੇ ਸਮਝਦੇ ਆ ਵੀ ਅਸੀਂ ਖਨੀ ਪਤਾ ਨਹੀਂ ਕੀ ਕੱਦੂ 'ਚ ਤੀਰ ਮਾਰ ਲਿਆ। ਪਰ ਸੱਚਾਈ ਇਹ ਆ ਵੀ ਜਿਹੋ ਜਿਹੀ ਕਿਸੇ ਕੌਮ ਦੀ ਫਿਤਰਤ ਹੁੰਦੀ ਹੈ, ਪੁੱਠੀਆਂ ਸਿੱਧੀਆਂ ਚਾਲਾਂ ਚੱਲਣੀਆਂ, ਫੇਰਾ ਫੇਰੀ, ਠੱਗੀ, ਧੋਖਾ ਧੜੀ, ਉਹ ਉਹੋ ਜਿਹੇ ਕੰਮ ਹੀ ਕਰ ਸਕਦੇ। ਇਹ ਹਰ ਕੌਮ ਦੇ ਆਪੋ ਆਪਣੇ ਸੁਭਾਅ ਨੇ, ਉਹਦੀ ਇਸ ਗੱਲ ਦੇ ਵਿੱਚ ਉਹਦੀ ਪਿਛੋਕੜ ਖੜਾ ਹੁੰਦਾ। ਜਿਵੇਂ ਹੁਣ ਸਿੱਖਾਂ ਦੇ ਵਿੱਚ ਸਾਡੀ ਕੌਮ 'ਚ ਦਰਬਾਰ ਸਾਹਿਬ ਦੇ ਵਿੱਚ ਮੱਸਾ ਰੰਘੜ ਜੇ ਕਰਤੂਤ ਕਰਦਾ ਹੈ ਤਾਂ ਉੱਥੇ ਬੈਠੇ ਦਾ ਹੀ ਸੀਸ ਜਿਹੜਾ ਹੈਗਾ ਧੜ ਤੋਂ ਵੱਖ ਕਰਤਾ। ਇਵੇਂ ਹੀ ਜਦੋਂ ਇੱਥੇ ਇੱਕ ਬੇਅਦਬੀ ਕਰਨ ਆਇਆ, ਪਿਛਲੇ 2 ਸਾਲ ਪਹਿਲਾਂ ਦੀ ਗੱਲ ਆ, ਦਸੰਬਰ ਦੇ ਮਹੀਨੇ 'ਚ ਉਹਨੂੰ ਸੋਧਾ ਲੱਗਿਆ। ਇਹ ਸਾਡੀ ਰਵਾਇਤ ਆ ਵੀ ਸਾਡੇ ਧਰਮ ਅਸਥਾਨ ਤੇ ਹਮਲਾ ਕਰਨ ਆਇਆ ਸੁੱਕਾ ਛੱਡਿਆ ਨਹੀਂ। ਚਾਹੇ ਬਾਬਾ ਦੀਪ ਸਿੰਘ ਨੂੰ ਤਲਵੰਡੀ ਸਾਬੋ, ਦਮਦਮਾ ਸਾਹਿਬ, ਤਖਤ ਸਾਹਿਬ ਤੋਂ ਤੁਰ ਕੇ ਦਰਬਾਰ ਸਾਹਿਬ ਨੂੰ ਆਜ਼ਾਦ ਕਰਾਉਣ ਲਈ ਇੱਥੇ ਸ਼ਹੀਦੀ ਪਾਉਣ ਲਈ ਤੁਰਨਾ ਪਵੇ, ਚਾਹੇ
ਜਿਹੜਾ ਬੁੱਢਾ ਜੋੜ ਤੋਂ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਨੂੰ ਤੁਰਨਾ ਪਵੇ, ਤੇ ਚਾਹੇ ਕੋਈ ਅੰਦਰੋਂ ਮਤਲਬ ਇਹ ਸਾਡੇ ਧਰਮ ਦੀ ਰਵਾਇਤ। ਹੁਣ ਸਾਨੂੰ ਇਹੋ ਜਿਹੀ ਗੱਲ ਹਿੰਦੂ ਭਾਈਚਾਰੇ ਦੇ ਇਤਿਹਾਸ ਵਿੱਚੋਂ ਨਹੀਂ ਲੱਭਦੀ ਤਾਂ ਹੈ ਹੀ ਵੀ ਨਹੀਂ। ਤੇ ਦੂਜੀ ਜਿਹੜੀ ਗੱਲ ਹੈ ਇਹਦੇ ਨਾਲ ਜੁੜੀ ਹੋਈ, ਭਈ ਬੇਅੰਤ ਮੰਦਰਾਂ ਦਾ ਇਤਿਹਾਸ ਜਿਹੜੀ ਲਾਲਾ ਦੌਲਤ ਰਾਏ ਦੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਕਿਤਾਬ ਆ, ਉਹਦੇ ਵਿੱਚ ਵੀ ਲਿਖਿਆ ਹੋਇਆ। ਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਇਸ ਵੇਲੇ ਮਿਲਦੀਆਂ ਨੇ ਜਿਹਦੇ ਵਿੱਚ ਲਿਖਿਆ ਹੋਇਆ ਵੀ ਕਿਵੇਂ ਜਿਹੜੇ ਜਰਵਾਣੇ, ਜਿਹੜੇ ਜ਼ੁਲਮ ਕਰਨ ਵਾਲੇ ਲੋਕ, ਜਾਬਰ ਲੋਕ, ਉਹ ਚਾਹੇ ਮੁਸਲਮਾਨ ਕਹਾਉਣ ਆਪਦੇ ਆਪ ਨੂੰ, ਚਾਹੇ ਉਹ ਇਸਲਾਮ ਨੂੰ ਮੰਨਣ ਵਾਲੇ ਕਹਾਉਣ, ਚਾਹੇ ਬੁੱਤ ਸ਼ਿਕਨ ਕਹਾਉਣ, ਉਹਨਾਂ ਲੋਕਾਂ ਨੇ ਜਦੋਂ ਭਾਰਤ ਉੱਤੇ ਹਮਲਾ ਕੀਤਾ, ਉੱਥੇ ਦੋ ਤਿੰਨ ਗੱਲਾਂ ਬੜੀਆਂ ਨਿਖਰ ਕੇ ਸਾਹਮਣੇ ਆਈਆਂ। ਇੱਕ ਤਾਂ ਹਰੇਕ ਹਮਲਾਵਰ ਨੂੰ ਭਾਰਤ ਵਿੱਚੋਂ ਚਿੱਠੀਆਂ ਗਈਆਂ, ਮਤਲਬ ਕਿ ਕਿਸੇ ਨਾ ਕਿਸੇ ਹਿੰਦੂ ਜਿਹੜਾ ਕਹਾਉਣ ਵਾਲਾ ਰਾਜਾ ਰਜਵਾੜਾ ਸਰਦਾਰ ਕੋਈ ਸੀ, ਉਹਨੇ ਚਿੱਠੀ ਭੇਜੀ ਕਿ ਆਓ ਜੀ ਚੜ੍ਹ ਕੇ ਅਸੀਂ ਤੁਹਾਡਾ ਸਾਥ ਦਿਆਂ। ਦੂਜੀ ਗੱਲ ਇਹ ਲੱਭੀ ਆ ਸਾਰਿਆਂ ਇਤਿਹਾਸਕ ਇਹਨਾਂ ਕਾਰਨਾਮਿਆਂ ਵਿੱਚ ਵੀ ਜਿਹੜੇ ਉਹ ਚੜ੍ਹ ਕੇ ਆਏ, ਉਹਨਾਂ ਨੇ ਇੱਥੇ ਜਿੱਥੇ ਹੋਰ ਉਪੱਦਰ ਕੀਤੇ, ਜ਼ੁਲਮ ਕੀਤੇ, ਅਤਿਆਚਾਰ ਕੀਤੇ, ਉੱਥੇ ਮੰਦਰਾਂ ਨੂੰ ਨਿਸ਼ਾਨਾ ਠੋਕ ਕੇ ਬਣਾਇਆ। ਹੁਣ ਜਦੋਂ ਮੰਦਰਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਗੱਲ ਆ, ਉੱਥੇ ਇੱਕ ਚੀਜ਼ ਦਾ ਫਰਕ ਵਾ ਵੀ ਇਹ ਜਿਹੜੇ ਮੁਸਲਮਾਨ ਇਸਲਾਮ ਨੂੰ ਮੰਨਣ ਵਾਲੇ ਜਾਬਰ ਲੋਕ ਸੀ, ਇਹਨਾਂ ਨੇ ਬਣਾਇਆ ਨਿਸ਼ਾਨਾ ਤਾਂ ਉਹ ਉਹਨਾਂ ਦਾ ਫਿਤਰਤ, ਉਹਨਾਂ ਦਾ ਹਿਸਾਬ ਕਿਤਾਬ ਹੋਊ, ਪਰ ਸਿੱਖ ਧਰਮ ਦੇ ਅਸੂਲ ਇਹੋ ਜਿਹੇ ਨਹੀਂ ਹੈ। ਸਿੱਖਾਂ ਨੇ ਕਦੇ ਕਿਸੇ ਧਰਮ ਦੇ, ਚਾਹੇ ਉਹ ਮੰਦਰ ਆ ਚਾਹੇ ਉਹ ਮਸੀਤ ਆ, ਉਹਦੇ ਤੇ ਨਿਸ਼ਾਨਾ ਨਹੀਂ ਬਣਾਇਆ, ਨਹੀਂ ਲਾਇਆ ਉਹਨੂੰ। ਹੁਣ ਇਹ ਸਾਡੇ ਇਤਿਹਾਸ ਦੇ ਵਿੱਚ ਗੱਲ, ਚਲੋ ਉਹਨਾਂ ਨੇ ਜੋ ਕੀਤਾ ਉਹ ਬੜੇ ਇਤਿਹਾਸਕ ਗ੍ਰੰਥਾਂ 'ਚ ਦਰਜ ਵਾ। ਜਦੋਂ ਸਾਹਿਬੇ ਕਮਾਲ ਲਾਲਾ ਦੌਲਤ ਰਾਏ ਵਾਲੀ ਕਿਤਾਬ ਦੇ ਮੂਹਰਲੇ ਹਿੱਸੇ ਨੂੰ ਪੜ੍ਹਦੇ ਆ, ਹਾਲਾਂਕਿ ਉਸ ਕਿਤਾਬ 'ਚ ਬਾਕੀ ਤਾਂ ਜਿਵੇਂ ਆ ਪ੍ਰੇਮਾਨੰਦ ਜਿਹਨੂੰ ਗਿਆਨੀ ਸ਼ੇਰ ਸਿੰਘ ਮੱਥੇ ਟੇਕਦਾ ਫਿਰਦਾ, ਜਿਵੇਂ ਇਹਨੇ ਮਤਲਬ ਚਵਲਪੁਣਾ ਦਿਖਾਇਆ ਨਾ ਪ੍ਰੇਮਾਨੰਦ ਜੀ ਨੇ, ਵੀ ਉਹ ਤਾਂ ਸਿੱਖਾਂ ਬਾਰੇ ਵਧੀਆ ਵਧੀਆ ਗੱਲਾਂ ਕਰੋ, ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਆ ਕਰੋ। ਜਿਵੇਂ ਆ ਕੂਕੇ ਭੈਣੀ ਵਾਲੇ ਕਹਿੰਦੇ ਨੇ ਵੀ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੀ ਬੜਾ ਕਰਦੇ ਹਾਂ, ਪਰ ਉਹ ਦੇਹਧਾਰੀ ਗੁਰੂ ਨਾਮ ਨੂੰ ਵੀ ਚਲਾਈ ਫਿਰਦੇ। ਉਵੇਂ ਹੀ ਪ੍ਰੇਮਾਨੰਦ ਕਰ ਰਿਹਾ ਹੈਗਾ ਵੀ ਆਪਦਾ ਠੱਗ ਠੱਕਾ ਵੀ ਚਲਾ ਰਿਹਾ, ਸਿੱਖਾਂ ਨੂੰ ਆਪਦੇ ਚਿੱਲੇ ਸਮਰਥਕ ਬਣਾਉਣ ਲਈ ਉਹ ਵਿੱਚ ਇਹ ਵੀ ਕਹਿ ਦਿੰਦਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ। ਇਵੇਂ ਹੀ ਆਰੀਆ ਸਮਾਜੀਆਂ ਦਾ ਲਾਲਾ ਦੌਲਤ ਰਾਏ ਦਾ ਕੰਮ ਵੀ ਹੈ ਤਾਂ ਤੁਹਾਡੇ ਗੁਰੂ ਸਾਹਿਬਾਨ ਹਿੰਦੂ ਹੀ, ਤੁਸੀਂ ਸਾਰੀਆਂ ਜਿਹੜੀਆਂ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਉਹ ਹਿੰਦੂਆਂ ਲਈ ਹੀ ਕੀਤੀਆਂ, ਪਰ ਚਲੋ ਪਰ ਸਿੱਖਾਂ ਨੂੰ ਇਹ ਨਹੀਂ ਚਾਹੀਦਾ ਵੀ ਉਹ ਕਹਿੰਦਾ ਵੱਖਰਾਪਣ ਦਾ, ਵੱਖਰੀ ਕੌਮ ਦਾ ਕੋਈ ਗੱਲ ਕਰਨ। ਇਸ ਤਰੀਕੇ ਦੀ ਸੋਚ ਵਿੱਚੋਂ ਉਹਨੇ ਕਿਤਾਬ ਲਿਖੀ ਹੈ। ਇਹੋ ਜਿਹੀਆਂ ਗੱਲਾਂ ਸਵਾਮੀ ਦਇਆਨੰਦ ਜਾਂ ਹੋਰ ਬੜਿਆਂ ਨੇ ਕੀਤੀਆਂ ਨੇ। ਇਸ ਸਾਜ਼ਿਸ਼ ਵਾਲੇ ਚੱਕਰ ਦੇ ਵਿੱਚ ਆਪਣੇ ਬੰਦੇ ਕਈ ਵਾਰੀ ਉਲਝ ਜਾਂਦੇ ਆ ਵੀ ਇਹ ਗੱਲ ਠੀਕ ਕਰ ਰਿਹਾ ਬੰਦਾ ਕਿ ਗਲਤ ਕਰ ਰਿਹਾ, ਕਿਉਂਕਿ ਆਪਣੇ ਸੁਭਾਅ ਦੇ ਵਿੱਚ ਸਿੱਧੀ ਜੀ ਗੱਲ ਆ ਵੀ ਜਿਹਦੇ ਖਿਲਾਫ ਆ ਖਿਲਾਫ ਆ, ਜਿਹਦੇ ਹੱਕ 'ਚ ਆਪਾਂ ਹੱਕ 'ਚ। ਆਪਾਂ ਦੋਗਲਾਪਣ, ਦੰਭ, ਪਖੰਡ ਵਾਲਾ ਆਪਣਾ ਸਿਸਟਮ ਨਹੀਂ ਹੈਗਾ। ਹੁਣ ਇੱਥੇ ਜਿਹੜਾ ਹਿੰਦੂ ਭਾਈਚਾਰੇ ਦਾ ਸਿਸਟਮ ਆ, ਉਹਨਾਂ ਦੇ ਇਤਿਹਾਸ ਵਿੱਚ ਜਾਂ ਮਿਥਿਹਾਸ ਵਿੱਚ ਜਿੱਥੇ ਠੱਗੀ ਠੋਰੀ ਹੀਰਾ ਫੇਰੀ, ਜਿੰਨੇ ਉਹਨਾਂ ਦੇ ਗ੍ਰੰਥ ਮੈਂ ਬੜੇ ਮਤਲਬ ਧਿਆਨ ਨਾਲ ਇਹ ਚੀਜ਼ ਦੇਖੀ ਆ। ਇੱਥੇ ਇੱਕ ਕਿਤਾਬ ਪਈ ਆ ਹਿੰਦੂ ਇਤਿਹਾਸ, ਹਾਰਾਂ ਦੀ ਦਾਸਤਾਨ, ਸੁਰਿੰਦਰ ਅਜਨਾਥ ਡਾਕਟਰ ਨੇ ਲਿਖੀ ਆ, ਹੋਰ ਬੜੀਆਂ ਕਿਤਾਬਾਂ। ਉਹਦੇ 'ਚ ਇਹੀ ਨੁਕਤਾ ਉੱਭਰਦਾ ਉਹਨਾਂ ਦਾ ਵੀ ਉਹਨਾਂ ਦੇ ਇਹ ਫਲਸਫੇ 'ਚ, ਉਹਨਾਂ ਦੇ ਸਿਧਾਂਤ ਵਿੱਚ ਆ ਵੀ ਇਸ ਤਰ੍ਹਾਂ ਸਾਮ ਦਾਮ ਦੰਡ ਭੇਤ ਠੱਗੀ ਠੋਰੀ ਨਾਲ ਆਪਦਾ ਮਸਲਾ ਹੱਲ ਕਰੋ। ਇੱਕ ਉਹਨਾਂ ਦੇ ਬਲੀ ਦੀ ਪਰੰਪਰਾ ਵੀ ਆ ਵੀ ਕਿਸੇ ਹੋਰ ਨੂੰ ਬਲੀ ਦਾ ਬੱਕਰਾ ਬਣਾ ਕੇ ਆਪਦਾ ਕੰਮ ਕਢਵਾ ਲਓ। ਏਦਾਂ ਦੇ ਵੀ ਉਹਨਾਂ 'ਚ ਬੜੇ ਟਟਵੈਰ ਨੇ। ਮੇਰਾ ਮਤਲਬ ਇਹ ਗੱਲ ਤੋਂ ਭਾਵ ਉਹਨਾਂ ਦੀ ਨਿੰਦਿਆ ਚੁਗਲੀ ਕਰਨਾ ਨਹੀਂ, ਇਹ ਸੱਚਾਈ ਆ। ਔਰ ਸੱਚਾਈ ਹਰੇਕ ਕੌਮ ਦਾ ਆਪੋ ਆਪਣਾ ਇੱਕ ਕਲਚਰ, ਇੱਕ ਸੱਭਿਆਚਾਰ, ਇੱਕ ਸਿਧਾਂਤ ਹੁੰਦੇ ਆ। ਉਹਨਾਂ ਦੇ ਸਿਧਾਂਤ ਨੇ ਵੀ ਏਦਾਂ ਠੱਗੀ ਠੋਰੀ ਨਾਲ ਡੰਗ ਸਾਰਨਾ। ਤੋ ਜਦੋਂ ਇਹ ਜਿਹੜੇ ਮੁਗਲ, ਪਠਾਨ ਜਾਂ ਇਸਲਾਮ ਨੂੰ ਮੰਨਣ ਵਾਲਿਆਂ ਦੇ ਹਮਲਿਆਂ ਦੀ ਦਾਸਤਾਨ ਪੜ੍ਹਦੇ ਆ, ਉਦੋਂ ਇਹਨਾਂ ਨੇ ਬਾਅਦ ਵਿੱਚ ਨਾਲ ਦੀ ਨਾਲ ਉਹਨਾਂ ਦੁਸ਼ਟਾਂ ਤੋਂ ਬਦਲੇ ਨਹੀਂ ਲਏ। ਜਿਵੇਂ ਆਪਣੇ ਸਿੱਖ ਇਤਿਹਾਸ ਵਿੱਚ ਆਣਾ ਵੀ ਚਾਹੇ ਉਹ ਮੱਸਾ ਰੰਘੜ ਆ, ਚਾਹੇ ਜਹਾਨ ਖਾਨ ਆ, ਚਾਹੇ ਅਬਦਾਲੀ ਆ, ਚਾਹੇ ਨਾਦਰ ਆ, ਚਾਹੇ ਕੋਈ ਹੋਰ ਆ, ਸਿੱਖਾਂ ਨੇ ਲੇਖਾ ਜੋਖਾ ਜਾਂ ਨਾਲ ਹੀ ਨਿਬੇੜਤਾ। ਉਹਦੇ ਕਰਕੇ ਅੱਜ ਆਪਾਂ ਸੌਖੇ ਬੜੇ। ਸਰਦਾਰ ਕਪੂਰ ਸਿੰਘ ਸਾਚੀ ਸਾਖੀ 'ਚ ਇਸ ਗੱਲ ਦਾ ਜ਼ਿਕਰ ਕਰਦੇ ਆ
ਬਈ ਜਿਹੜੇ ਹਿੰਦੂ ਨੇ ਇਹਨਾਂ ਉੱਤੇ ਵੀ ਮੁਗਲਾਂ ਪਠਾਣਾ ਵੇਲੇ ਮੁਸਲਮਾਨਾਂ ਵੇਲੇ ਜ਼ੁਲਮ ਹੋਏ ਤੇ ਸਿੱਖਾਂ ਉੱਤੇ ਵੀ ਬਥੇਰੇ ਜ਼ੁਲਮ ਹੋਏ, ਬੜੇ ਅਕਹਿ ਤੇ ਅਸਹਿ। ਜਿਹੜਾ ਆਪਾਂ ਅਰਦਾਸ ਪੜ੍ਹਦੇ ਹਾਂ, ਅਰਦਾਸ ਕਰਦੇ ਹਾਂ, ਅਰਦਾਸ ਦੇ ਵਿੱਚ ਬਹੁਤਾ ਜਿਹੜਾ ਕੁਛ ਆਪਾਂ ਜ਼ਿਕਰ ਕਰਦੇ ਆ, ਉਹ ਸਾਰੀਆਂ ਗੱਲਾਂ, ਉਹ ਸਾਰੇ ਤਸ਼ੱਦਦ, ਉਹ ਸਾਰਾ ਕੁਛ ਉਹ ਕਿੱਥੋਂ ਆਪਣੇ ਵਾਪਰਿਆ? ਉਹ ਸਾਰਾ ਉਹਨਾਂ ਸਮਿਆਂ 'ਚ ਹੀ ਹੋਇਆ ਜਦੋਂ ਇਹ ਮੁਗਲਾਂ ਪਠਾਣਾ ਨਾਲ ਪੇਚਾ ਪਿਆ ਆਪਣਾ। ਉਹ ਜਿਹੜਾ ਇਹ ਸਾਡਾ ਇਤਿਹਾਸ ਆ, ਇਹਦੇ ਵਿੱਚ ਆਪਾਂ ਨੂੰ ਸਭ ਨੂੰ ਪਤਾ ਵੀ ਆਪਾਂ ਨਾਲ ਦੀ ਨਾਲ ਲੇਖਾ ਜਾਂ ਨਵੇੜੇ, ਇਹਦੇ ਨਾਲ ਕੌਮਾਂ ਸੌਖੀਆਂ ਜਿਹੀਆਂ ਰਹਿੰਦੀਆਂ ਨੇ। ਨਹੀਂ ਜਿਵੇਂ ਹਿੰਦੂ ਨੂੰ ਹੀਣ ਭਾਵਨਾ ਨਾ, ਜੇ ਦੋ ਮੁਸਲਮਾਨ ਖੜ ਕੇ ਹੱਸਦੇ ਹੋਣ ਤਾਂ ਹਿੰਦੂ ਨੂੰ ਲੱਗਦਾ ਵੀ ਖਨੀਏ ਮੈਨੂੰ ਦੇਖ ਕੇ ਤਾੜੀਆਂ ਜਿਹੀਆਂ ਮਾਰਦੇ ਆ, ਵੀ ਤੁਸੀਂ ਚਾਹੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਜੋ ਮਰਜੀ ਬਣੇ ਫਿਰੋ, ਤੁਸੀਂ ਉਹੀ ਹੋ ਨਾ। ਤਾਂ ਉਹ ਗੱਲ ਇਤਿਹਾਸ ਦੀ ਉਹਨਾਂ ਨੂੰ ਹਿੰਦੂਆਂ ਨੂੰ ਹੀਣ ਭਾਵਨਾ ਨਾਲ ਭਰਦੀ। ਆਪਣੇ ਬੰਦਿਆਂ ਨੂੰ ਚਾਹੇ ਗੋਰਾ ਹੈ ਕੋਈ, ਗੋਰਿਆਂ ਨੇ ਇੱਥੇ ਰਾਜ ਕੀਤਾ, ਜਾਂ ਇੱਥੇ ਹੁਣ ਮੁਸਲਮਾਨਾਂ ਦਾ ਰਾਜ ਰਿਹਾ, ਉਹਨਾਂ ਨਾਲ ਬਹਿਣ ਖਲੋਣ ਮੌਕੇ ਆਪਾਂ ਨੂੰ ਬਾਹਲੀ ਪਰੇਸ਼ਾਨੀ ਦਿੱਕਤ ਜੀ ਨਹੀਂ ਆਉਂਦੀ। ਕਿਉਂ ਨਹੀਂ ਆਉਂਦੀ? ਕਿਉਂਕਿ ਆਪਣੇ ਵੱਡੇ ਵਡੇਰਿਆਂ ਨੇ ਲੇਖਾ ਜੋਖਾ ਨਾਲ ਹੀ ਨਿਬੇੜਦਾ। ਆ ਹੁਣ ਦੀ ਗੱਲ ਹੀ ਆ, ਜੇ ਇੰਦਰਾ ਤੇ ਵੈਦਿਆ ਵਰਗੇ, ਬੇਅੰਤੇ ਬੁੱਚੜ ਵਰਗੇ ਜਾਂ ਹੋਰ ਜਿਹੜੇ ਹਿੰਦੂ ਤਵੀਏ ਨੇ, ਇਹਨਾਂ ਦਾ ਸੋਧਾ ਜਾਂ ਨਾਲ ਦੀ ਨਾਲ ਨਾ ਲਾਇਆ ਗਿਆ ਹੁੰਦਾ ਤਾਂ ਆਪਾਂ ਨੂੰ ਤਾਂ ਇਹਨਾਂ ਨੇ ਜਾਉਣਾ ਦੁੱਭਰ ਕਰ ਦੇਣਾ ਸੀਗਾ ਵੀ ਤੁਸੀਂ ਐਵੇਂ ਹੀ ਮਾਰੀ ਜਾਂਦੇ ਹੋ, ਆ ਤੁਹਾਡੇ ਇੰਦਰਾ ਫਿਰਦੀ ਆ ਸਾਹਮਣੇ। ਧੰਨ ਭਾਗ ਆ ਉਹਨਾਂ ਸੂਰਮਿਆਂ ਦਾ ਜਿਨ੍ਹਾਂ ਨੇ ਗੁਰੂ ਸਾਹਿਬਾਨ ਦੇ ਦਿੱਤੇ ਹੋਏ ਸਿਧਾਂਤਾਂ ਅਨੁਸਾਰ ਚੱਲ ਕੇ ਆਪਣੀ ਜਾਨ ਤਲੀ ਤੇ ਰੱਖ ਕੇ ਤੇਗਾਂ ਮਾਰੀਆਂ। ਉਹਨਾਂ ਸਾਰੇ ਸੂਰਬੀਰ ਯੋਧਿਆਂ ਦਾ ਸਤਿਕਾਰ ਕਰਨਾ ਬਣਦਾ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦੇ ਰਾਹ ਤੇ ਚੱਲ ਕੇ ਸ਼ਹਾਦਤਾਂ ਜਿਹੜੀਆਂ ਨੇ ਉਹ ਦਿੱਤੀਆਂ ਨੇ। ਇਹਨਾਂ ਦਿਨਾਂ ਦੇ ਵਿੱਚ ਸਾਡੀ ਕੌਮ ਅਨੰਦਪੁਰ ਦੇ ਕਿਲੇ ਦਾ ਘੇਰਾ, ਪਰਿਵਾਰ ਵਿਛੋੜਾ, ਸਰਸਾ ਨਦੀ ਦੀ ਜੰਗ ਉਪਰੰਤ ਕਿਵੇਂ ਫਿਰ ਛੋਟੇ ਸਾਹਿਬਜ਼ਾਦੇ ਸਰਹੰਦ ਵਿੱਚ ਸ਼ਹਾਦਤਾਂ ਪਾ ਗਏ, ਚਮਕੌਰ 'ਚ ਵੱਡੇ ਸਾਹਿਬਜ਼ਾਦੇ, ਗਨੀ ਖਾਨ, ਨਵੀ ਖਾਨ ਦਾ ਪ੍ਰਸੰਗ, ਕਿਵੇਂ ਕਨੇਜ ਪਿੰਡ, ਆਲਮਗੀਰ, ਰਾਏਕੋਟ, ਮੁਗਲ ਰਾਜ ਦੀ ਜੜ ਪੱਟੀ ਗਈ। ਫਿਰ ਅੱਗੇ ਚੱਲ ਕੇ ਖਦਰਾਣੇ ਦੀ ਢਾਬ ਤੇ ਜਿੱਥੇ ਮੁਕਤੇ 40 ਮੁਕਤੇ ਹੋਏ। ਉਪਰੰਤ ਉਹ ਇਤਿਹਾਸ ਦਾ ਦੌਰ ਜਿੱਥੇ ਇੱਕ ਟਰਨਿੰਗ ਪੁਆਇੰਟ ਆਉਂਦਾ ਜਫਰਨਾਮਾ, ਤੇ ਜਫਰਨਾਮੇ ਤੋਂ ਬਾਅਦ ਤਲਵੰਡੀ ਸਾਬੋ ਕੀ, ਤੇ ਜਦੋਂ ਸਵਾਲ ਆਇਆ ਸਾਹਮਣੇ, ਪਰਿਵਾਰ ਜਦੋਂ ਦੁਬਾਰਾ ਇਕੱਠਾ ਹੋਇਆ ਕਿ ਸਾਹਿਬਜ਼ਾਦੇ ਕਿੱਥੇ, ਇਹ ਗੱਲ ਸਾਨੂੰ ਬਹੁਤ ਵੱਡੀ ਜ਼ਿੰਮੇਵਾਰੀ ਨਾਲ ਸਾਡੇ ਉੱਤੇ ਆਇਦ ਕੀਤੀ ਹੈ ਜ਼ਿੰਮੇਵਾਰੀ ਪਾਤਸ਼ਾਹ ਨੇ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਏ ਤੋਂ ਕਿਆ ਹੋ ਜੀਵਤ ਕਈ ਹਜ਼ਾਰ। ਵਿਆਹ ਬੈਠੇ ਆ ਸਾਹਮਣੇ ਹਜ਼ਾਰਾਂ ਹੀ, ਚਾਰ ਗਏ ਤਾਂ ਫੇਰ ਕੀ ਹੋ ਗਿਆ। ਹੁਣ ਇਹ ਆਪਣੇ ਤੇ ਆ ਵੀ ਆਪਾਂ ਕਲਗੀਧਰ ਦੇ ਪੁੱਤ ਬਣ ਕੇ ਦਿਖਾਉਣਾ ਹੈ ਜਾਂ ਆਪਾਂ ਫੇਲ ਹੋਣਾ ਪੇਪਰ 'ਚ। ਇਹ ਪੇਪਰ ਉਹ ਜਿਹੜੇ ਸੂਰਬੀਰ ਸੂਰਮਿਆਂ ਨੇ ਸਿੱਖੀ ਦੀ ਰੱਖ ਵਿਖਾਈ ਪਿਛਲੇ 300 ਸਾਲ ਦੇ ਇਤਿਹਾਸ ਵਿੱਚ, ਉਹਨਾਂ ਸਾਰਿਆਂ ਦੇ ਉੱਤੇ ਸੱਚੇ ਪਾਤਸ਼ਾਹ ਦੀ ਕਿਰਪਾ, ਤੇ ਉਹ ਕਿਰਪਾ ਸਾਨੂੰ ਸਾਰਿਆਂ ਨੂੰ ਅਰਦਾਸ ਕਰਨੀ ਬਣਦੀ ਆ ਕਿ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਉੱਤੇ ਆਉਣ ਵਾਲੇ ਸਮਿਆਂ 'ਚ ਵੀ ਉਹ ਕਿਰਪਾ ਜਿਹੜੀ ਆ ਬਰਕਰਾਰ ਰੱਖਣ। ਪੇਪਰ ਤਾਂ ਔਖੇ ਤੋਂ ਔਖਾ ਪੈਂਦਾ ਰਿਹਾ ਤੇ ਗਾਂ ਵੀ ਪੈਣਾ। ਅੱਜ ਐਵੇਂ ਚੀਕਾਂ ਜਿਹਾ ਮਾਰੀਏ ਵੀ ਹਾਏ ਦੁਸ਼ਮਣ ਬੜਾ ਡਾਢਾ ਹੈ, ਬੜਾ ਚਾਲਬਾਜ਼ ਆ, ਬੜਾ ਖਤਰਨਾਕ ਆ, ਇਹ ਗੱਲਾਂ ਆਪਦੀ ਥਾਂ ਤੇ ਹੈ। ਪਰ ਆਪਾਂ ਇਹ ਗੱਲ ਮੰਨੀਏ ਕਿ ਜਿਹੜੀ ਚੀਜ਼ ਮਹਿੰਗੀ ਹੋਊਗੀ, ਜਿਹਦੀ ਕੀਮਤ ਹੀ ਕੋਈ ਨਹੀਂ, ਉਹਨੂੰ ਚੋਰ ਡਾਕੂ ਪਹਿਣਗੇ। ਜੇਕਰ ਸਿੱਖਾਂ ਕੋਲ ਕੌਸ਼ਲ ਹੈਗਾ ਜਿਹੜਾ ਲੁੱਟਿਆ ਜਾ ਸਕਦਾ, ਜਿਹਦੀ ਕੀਮਤ ਬੜੀ ਮਹਿੰਗੀ ਹੈ, ਤਾਂ ਫਿਰ ਹਮਲੇ ਤਾਂ ਹੋਣੇ ਹੀ। ਜਿਹਦੇ ਕੋਲੇ ਹਾਈ ਮਲੰਗ ਕੋਲੇ ਕੁਛ ਨਹੀਂ, ਉਹਨੂੰ ਕਿਹਨੇ ਕੀ ਕਰ ਲੈਣਾ। ਸੋ ਸਾਡੇ ਧਰਮ ਉੱਤੇ, ਸਾਡੀ ਕੌਮ ਉੱਤੇ, ਸਾਡੇ ਫਲਸਫੇ ਉੱਤੇ, ਸਾਡੇ ਸਿਧਾਂਤ ਉੱਤੇ ਇਹ ਜਿਹੜੇ ਹਮਲੇ ਕਰਨ ਵਾਲੇ ਨੇ, ਇਹ ਤਾਂ ਸਾਨੂੰ ਇੱਕ ਤਰੀਕੇ ਨਾਲ ਜਿਉਂਦਾ ਰੱਖਦੇ ਆ, ਜਾਗਦਾ ਰੱਖਦੇ ਆ ਵੀ ਭਾਈ ਤੁਹਾਡਾ ਬੜਾ ਸਖਤ ਪਹਿਰਾ ਚਾਹੀਦਾ, ਤੁਹਾਡੀ ਸਿੱਖੀ ਕੋਈ ਖੋਹ ਨਾ ਲਵੇ, ਤੁਹਾਡੀ ਕੌਮ ਨੂੰ ਬਹੁਤ ਤੁਹਾਡੀ ਲੋੜ ਆ। ਸੋ ਅੱਜ ਦੇ ਇਸ ਦੌਰ ਵਿੱਚ ਸਾਨੂੰ ਜਿੱਥੇ ਆਪਦੇ ਪੰਥਕ ਫਰਜ਼ ਨਿਭਾਉਂਦਿਆਂ ਹੋਇਆਂ, ਆਪਦੀ ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆਂ,
इतिहास तो प्रेरणा लैंदियां होइयां अगे वधण दा सारा साडा सिस्टम है। उत्थे ये चीज़ां चेते रखण दी लोड़ है कि ਉਹ ਚਾਹੁੰਦਾ ਹੈ, ਦੁਸ਼ਮਣ ਚਾਹੁੰਦਾ ਕਿ ਸਿੱਖਾਂ ਦੇ ਬਾਰੇ ਦੁਨੀਆ ਦੇ ਵਿੱਚ ਇਹ ਇਤਿਹਾਸ ਵਿੱਚ ਦਰਜ ਹੋ ਜਾਏ ਕਿ ਇਹ ਬੜੇ ਭੈੜੇ ਆ। ਇਹਨਾਂ ਨੇ ਤਾਂ ਜੀ ਫਲਾਣੇ ਥਾਂ ਦੇ ਉੱਤੇ ਮੰਦਿਰ ਦੀ ਕੰਧ ਉੱਤੇ ਐ ਲਿਖਦਾ ਸੀ। ਇਹ ਵਿਚਾਰੇ ਉਹ ਬਣਾਉਣ ਨੂੰ ਫਿਰਦੇ ਆ, ਗੱਲ ਆਪਣੇ ਗੱਲ ਵੱਢਣ ਨੂੰ ਫਿਰਦੇ ਆ। ਇਹ ਦੋਸ਼, ਇਹ ਝੂਠ। ਔਰ ਸਾਨੂੰ ਇਸ ਗੱਲ ਦੇ ਵਿੱਚ ਕੋਈ ਕਹਿਣ 'ਚ ਸ਼ਰਮ ਹੈ ਨਹੀਂ ਹੈ, ਔਖ ਨਹੀਂ ਹੈ। ਸਗੋਂ ਤੇ ਸਾਨੂੰ ਖੁਸ਼ੀ ਆ ਕਿ ਜਿਹੜਾ ਵੀ ਦੁਸ਼ਮਣ ਸਾਡੇ ਮੂਹਰੇ ਆ ਕੇ ਸਾਨੂੰ ਵਿਗਾੜਦਾ ਰਿਹਾ, ਨਲਕਾਰਦਾ ਰਿਹਾ, ਚਾਹੇ ਉਹ ਕੋਈ ਵੀ ਸੀ, ਸਿੱਖਾਂ ਨੇ ਉਹਨੂੰ ਉਹਦੇ ਹਿਸਾਬ ਨਾਲ ਸੋਧੇ ਵੀ ਲਾਏ ਨੇ, ਉਹਦੇ ਨਾਲ ਉਵੇਂ ਨਜਿੱਠਿਆ। ਇਸ ਗੱਲ 'ਚ ਤਾਂ ਸਾਨੂੰ ਕੋਈ ਨਹੀਂ, ਪਰ ਆ ਟੁੱਚਲ ਜਿਹੇ ਕੰਮ ਆ ਜਿਹੜੇ ਸਾਨੂੰ ਬੜੇ ਭੈੜੇ ਲੱਗਦੇ ਆ। ਇਹੋ ਜਿਹੇ ਇਲਜ਼ਾਮ ਜਿਹੜੇ ਨੇ ਉਹ ਸਾਨੂੰ ਬੜੀ ਤਕਲੀਫ ਦਿੰਦੇ। ਇਸੇ ਕਰਕੇ ਅਸੀਂ ਕਹਿੰਦੇ ਆ ਵੀ ਕੋਈ ਸਿੱਖ ਇਹੋ ਜਿਹਾ ਕੰਮ ਨਹੀਂ ਕਰ ਸਕਦਾ। ਹਾਂ, ਸਿੱਖੀ ਭੇਸ ਵਿੱਚ ਕੋਈ ਸਰਕਾਰ ਦਾ ਕੈਟ, ਕੋਈ ਟਾਊਟ, ਕੋਈ ਭਾਰਤ ਮਾਂ ਦਾ ਲਾਡਲਾ ਜਿਹਦੇ ਪੱਗ ਦਾੜਾ ਬਣਾ ਕੇ ਅਗਲੇ ਕੋਈ ਕਰਤੂਤ ਕਰ ਵਹਿਣ, ਉਹ ਜ਼ਰੂਰ ਇਹੋ ਜਿਹਾ ਕੁਛ ਕਰ ਸਕਦਾ। ਸੋ ਅਸੀਂ ਕੱਲ ਵੀ ਇਹ ਗੱਲ ਆਖੀ ਸੀ ਕਿ ਮੰਦਿਰਾਂ ਦੀਆਂ ਕੰਧਾਂ ਉੱਤੇ ਹੁਣ ਤੱਕ ਤਾਂ ਸਾਰੀ ਦੁਨੀਆ 'ਚ ਲਾਲੇ ਹੀ ਫੜੇ ਗਏ ਨੇ। ਤੇ ਅੱਜ ਜਦੋਂ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਬਿਆਨ ਛਪਿਆ ਅਖਬਾਰਾਂ ਦੇ ਵਿੱਚ ਵੀ ਨਿੰਦਿਆ ਕੀਤੀ ਗਈ ਹੈ, ਡਾਕਟਰ ਪ੍ਰਿਤਪਾਲ ਸਿੰਘ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ, ਤਾਂ ਇਹਦੀ ਸਾਨੂੰ ਬੜੀ ਮਾਨਸਿਕ ਤੌਰ ਤੇ ਤਸੱਲੀ ਹੋਈ ਆ। ਕਿਉਂਕਿ ਇੱਥੇ ਪੰਜਾਬ ਵਿੱਚ ਅੰਮ੍ਰਿਤਸਰ ਦੇ ਵਿੱਚ ਕੁਝ ਸੱਜਣਾ ਨੇ ਕੱਲ ਵੀ ਇਸ ਗੱਲ ਦੇ ਉੱਤੇ ਸਾਡੇ ਨਾਲ ਫੋਨ ਤੇ ਵੀ ਚਰਚਾ ਕੀਤੀ ਸੀ ਕਿ ਇਹ ਆਪਣੇ ਗੱਲ ਕੋਈ ਭੈੜੀ ਗੱਲ ਮੜਨ ਨੂੰ ਫਿਰਦੇ। ਉਹ ਬੜੀ ਚੰਗੀ ਗੱਲ ਆ। ਇਸ ਬਿਆਨ ਦਾ, ਇਸ ਦਾ ਇੱਕ ਬਹੁਤ ਸਾਨੂੰ ਲੋੜ ਸੀ। ਔਰ ਸੱਚੇ ਪਾਤਸ਼ਾਹ ਸਾਡੀ ਕੌਮ ਤੇ ਕਿਰਪਾ ਕਰਨ। ਜਿੱਥੇ ਦੁਸ਼ਟਾਂ ਨਾਲ ਲੜਨ ਭਿੜਨ ਦਾ ਸਾਨੂੰ ਹਿੰਮਤ, ਜੁਰਤ ਤੇ ਸਮਰੱਥਾ ਦੀ ਲੋੜ ਆ, ਉੱਥੇ ਸਾਨੂੰ ਇਹੋ ਜਿਹੀਆਂ ਭੈੜੀਆਂ ਨਕੰਮੀਆਂ ਗੱਲਾਂ ਜਿਹੜੀਆਂ ਨੇ ਇਹਦੇ ਤੋਂ ਸੱਚੇ ਪਾਤਸ਼ਾਹ ਬਚਾਈ ਰੱਖਣ। ਇਹਦੀ ਵੀ ਸਾਡੇ ਉੱਤੇ ਕਿਰਪਾ ਕਰਨ। ਕਿਉਂਕਿ ਜਦੋਂ ਕੌਮਾਂ ਦੇ ਇਤਿਹਾਸ ਵਿੱਚ ਕੋਈ ਕੌਮ, ਜਿਵੇਂ ਸਰਦਾਰ ਕਪੂਰ ਸਿੰਘ ਦੇ ਬਚਨ ਨੇ ਵੀ ਜੇ ਸਿੱਖ ਲੜਦੇ ਮਰਦੇ ਸਾਰੀ ਦੇ ਸਾਰੇ ਵੀ ਖਤਮ ਹੋ ਜਾਣ, ਸਾਰੀ ਕੌਮ ਮਰ ਜੇ, ਖਤਮ ਹੋ ਜਾਏ, ਤਾਂ ਵੀ ਸੌਦਾ ਮਾੜਾ ਨਹੀਂ ਜੇ ਦੁਨੀਆ ਇਹ ਕਿਹਾ ਕਰੇ ਵੀ ਇੱਕ ਕੌਮ ਹੋਈ ਆ 300 ਸਾਲ ਰਹੀ ਤੇ ਇੱਕ ਵੀ ਬੰਦੇ ਨੇ ਧਰਮ ਨਾਲ, ਅਸੂਲ ਨਾਲ, ਸਿਧਾਂਤ ਨਾਲ ਸਮਝੌਤਾ ਨਹੀਂ ਕੀਤਾ, ਫਿਰ ਵੀ ਕਹਿੰਦੇ ਸੌਦਾ ਮਾੜਾ ਨਹੀਂ। ਪਰ ਜੇ ਆਪਾਂ ਸਦੀਆਂ ਤੱਕ ਇਤਿਹਾਸ ਤੋਂ, ਸਿਧਾਂਤ ਤੋਂ, ਅਸੂਲ ਤੋਂ, ਫਲਸਫੇ ਤੋਂ ਡਿੱਗ ਕੇ ਗਰਕ ਕੇ ਜਿਉਂਦੇ ਰਹੀਏ, ਉਹ ਜ਼ਿੰਦਗੀ ਮੌਤ ਨਾਲੋਂ ਬਦਤਰ ਹੋਈ। ਸੋ ਸਾਨੂੰ ਹਰ ਪਲ ਸਿੱਖ ਫਲਸਫੇ ਤੋਂ ਸੇਧ ਲੈਣ ਦੀ ਲੋੜ ਆ। ਚਾਹੇ ਆਪਾਂ ਜੰਗ ਦੇ ਮੈਦਾਨ 'ਚ ਹੋਈਏ, ਚਾਹੇ ਆਪਾਂ ਸ਼ਾਂਤੀ ਦੇ ਦੌਰ 'ਚ ਹੋਈਏ, ਕਦੇ ਵੀ ਕੋਈ ਇਹੋ ਜਿਹੀ ਹਰਕਤ ਜਿਹਦੇ ਨਾਲ ਬਾਅਦ ਵਿੱਚ ਆਉਣ ਵਾਲੇ ਸਮੇਂ 'ਚ ਸਾਡੀ ਕੌਮ ਨੂੰ ਸ਼ਰਮ ਆਵੇ ਵੀ ਆਹ ਕੀ ਕਰ ਲਿਆ, ਉਹ ਨਹੀਂ ਕਰਨੀ ਆ। ਬਾਕੀ ਸੱਚੇ ਪਾਤਸ਼ਾਹ ਨੇ ਸਾਨੂੰ ਹਰ ਤਰ੍ਹਾਂ ਦੀਆਂ ਬਖਸ਼ਿਸ਼ਾਂ ਨਾਲ ਨਿਹਾਲ ਕੀਤਾ। ਹਰ ਪਲ ਸਾਨੂੰ ਗੁਰੂ ਸਾਹਿਬ ਦੀ ਅਗਵਾਈ ਜਿਹੜੀ ਆ ਹਰ ਗੱਲ 'ਚ ਮਿਲਦੀ ਆ ਤੇ ਉਹ ਸਾਨੂੰ ਲੈਣੀ ਚਾਹੀਦੀ ਹੈ। ਤੇ ਸਾਨੂੰ ਸਹੀ ਅਤੇ ਗਲਤ ਦੀ ਪਛਾਣ ਜਿਹੜੀ ਆ, ਹਾਂ ਇਹ ਗੱਲ ਇੱਥੇ ਇੱਕ ਪ੍ਰੋਬਲਮ, ਇੱਕ ਸਮੱਸਿਆ ਜ਼ਰੂਰ ਆ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ। ਜਦੋਂ ਸਾਡੇ ਨਾਲ ਗੋਰਿਆਂ ਦਾ ਪੇਚਾ ਪਿਆ, ਉਹ ਇੱਕ ਬਾਹਰਲੀ ਨਸਲ ਸੀ, ਚਲੋ ਉਹਨਾਂ ਨਾਲ ਉਵੇਂ ਨਜਿੱਠ ਲਿਆ, ਮੁਸਲਮਾਨਾਂ ਨਾਲ ਵੀ ਚਲੋ ਸੌਖਾ ਲੜ ਭਿੜ ਲਏ। ਪਰ ਆ ਜਿਹੜਾ ਚੱਕਰ ਚੱਲਿਆ ਨਾ ਲਾਲਿਆਂ ਨਾਲ, ਇਹ ਬੜਾ ਔਖਾ। ਹੁਣ ਵੀਰਬਾਲ ਦਿਵਸ ਦਾ ਇਹ ਸਿਆਪਾ ਖੜਾ ਕਰੀ ਫਿਰਦੇ। ਜਦੋਂ ਇਹਦਾ ਐਲਾਨ ਕੀਤਾ ਸੀਗਾ ਇਹਨਾਂ ਲਾਲਿਆਂ ਨੇ, ਆਪਣੇ ਗੰਗਾ ਜਮਨਾ ਵਾਲਿਆਂ ਨੇ, ਨਰਿੰਦਰ ਮੋਦੀ ਐਂਡ ਕੰਪਨੀ ਨੇ, ਸਰਕਾਰ ਵੱਲੋਂ, ਉਦੋਂ ਵੀ ਸਮੁੱਚੇ ਸਿੱਖ ਜਗਤ ਨੇ ਇਹਨੂੰ ਰੱਦ ਕੀਤਾ ਸੀ, ਇਹਦਾ ਵਿਰੋਧ ਕੀਤਾ ਸੀ ਤੇ ਇਹਦੇ ਬਾਰੇ ਸਪਸ਼ਟ ਕਿਹਾ ਸੀ ਵੀ ਇਹ ਸਾਡਾ ਵੀਰਵਾਰ ਕੋਈ ਨਹੀਂ ਹੁੰਦਾ ਹੈਗਾ, ਸਾਡੇ ਬਾਲ ਨਹੀਂ, ਸਾਡੇ ਬਾਬੇ ਨੇ ਉਹ। ਤੇ ਇਹ ਸਮਝਦੇ ਨੇ ਕਿ ਬਾਬਾ ਤਾਂ ਬਾਬਾ ਦੀਪ ਸਿੰਘ ਵਰਗਾ ਹੁੰਦਾ ਇਹਨਾਂ ਦਾ, ਪਰ ਨਹੀਂ। ਅਸੀਂ ਸਾਡੇ ਇਤਿਹਾਸ ਅਤੇ ਫਲਸਫੇ ਅਨੁਸਾਰ ਚੱਲਣਾ ਹੁੰਦਾ। ਅਸੀਂ ਉਹਨਾਂ ਨੂੰ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜਦੋਂ ਕਹਿੰਦੇ ਆ, ਸਾਡਾ ਤਾਂ ਸਿਰ ਫਖਰ ਨਾਲ ਉੱਚਾ ਹੋ ਜਾਂਦਾ। ਸਰਹੰਦ ਦੀਆਂ ਉਹ ਜਿਹੜੀਆਂ ਦੀਵਾਰਾਂ ਨੇ, ਉਹ ਸਾਨੂੰ ਇੱਕ ਜਿਉਂਦਿਆਂ 'ਚ ਕਰ ਗਈਆਂ। ਉਹ ਸ਼ਹਾਦਤਾਂ,
ਉਹ ਇਤਿਹਾਸ ਹਰ ਪਲ ਸਾਡੇ ਅੰਦਰ ਇੱਕ ਅੱਗ ਲਾਈ ਰੱਖਦਾ, ਇੱਕ ਚਿਣਗ, ਇੱਕ ਚੁਆਤੀ, ਜਿਹਦੇ ਨਾਲ ਸਾਡੇ ਅੰਦਰ ਇੱਕ ਰੌਸ਼ਨੀ, ਇੱਕ ਨਿੱਘ, ਇੱਕ ਮਨੁੱਖਤਾ ਪ੍ਰਤੀ ਜ਼ਿੰਮੇਵਾਰੀ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ, ਸਰਬੱਤ ਦਾ ਭਲਾ ਮੰਗਣਾ, ਮਨੁੱਖਤਾ ਦਾ ਭਲਾ ਕਰਨਾ ਤੇ ਕਿਸੇ ਦਾ ਦਿਲ ਨਹੀਂ ਦੁਖੀ ਕਰਨਾ, ਹਰੇਕ ਨਾਲ ਇਨਸਾਫ, ਹਰੇਕ ਨਾਲ ਮਿਲਵਰਤਨ। ਅਕਨਿੰਗਮ ਵਰਗੇ ਜਾਂ ਹੋਰ ਜਿਨ੍ਹਾਂ ਨੇ ਸਾਡੀਆਂ ਸਿਫਤਾਂ ਲਿਖੀਆਂ ਨੇ, ਜਦੋਂ ਕਿਤੇ ਪੜ੍ਹਦੇ ਆ, ਇੱਕ ਸਰਦਾਰ ਸਰੂਪ ਸਿੰਘ ਅਲੱਗ ਨੇ ਸਿੱਖੀ ਮਹਾਨ ਪਰਾਇਆਂ ਦੇ ਅਨੁਮਾਨ ਕਿਤਾਬ ਲਿਖੀ ਹੈ, ਜਿਹਦੇ ਵਿੱਚ ਦੁਨੀਆ ਭਰ ਦੇ ਵੱਡੇ ਸਿਆਣੇ, ਸੂਝਵਾਨ, ਦਾਨਸ਼ਵਰ, ਚਿੰਤਕਾਂ ਦੀਆਂ ਗੱਲਾਂ ਲਿਖੀਆਂ ਨੇ ਕਿ ਉਹਨਾਂ ਨੂੰ ਸਿੱਖੀ, ਗੁਰੂ ਗ੍ਰੰਥ ਸਾਹਿਬ ਜਾਂ ਸਿੱਖ ਕਿਵੇਂ ਲੱਗਦੇ। ਸਾਰੀ ਦੁਨੀਆ ਸਿਫਤਾਂ ਕਰਦੀ ਫਿਰਦੀ ਹੈ। ਆ ਲਾਲਿਆਂ ਨੂੰ ਅੱਗ ਹੀ ਇਹੀ ਲੱਗੀ ਰਹਿੰਦੀ ਆ ਵੀ ਹਾਏ ਇਹਨਾਂ ਦੀ ਦੁਨੀਆ ਇੱਜ਼ਤ ਕਰਦੀ ਆ, ਨਾ ਇਹਨਾਂ ਦਾ ਰਾਜ ਆ ਕੋਈ, ਨਾ ਇਹਨਾਂ ਕੋਲੇ ਕੋਈ ਕੋਟ, ਨਾ ਕੋਈ ਕਿਲਾ। ਇੱਥੇ ਅਸੀਂ ਇਹਨਾਂ ਦੇ ਗਲਾਂ 'ਚ ਟਾਇਰ ਪਾਏ, ਝੂਠੇ ਪੁਲਿਸ ਮੁਕਾਬਲੇ ਬਣਾਏ, ਪਰ ਇਹ ਹਟਦੇ ਨਹੀਂ। ਸੋ ਇਸੇ ਵੀ ਭੈੜੀ ਸੋਚ ਵਿੱਚੋਂ, ਮਾੜੀ ਸੋਚ ਵਿੱਚੋਂ ਇਹ ਆਹ ਸਿੱਖੀ ਦਾ ਹਿੰਦੂਕਰਨ ਕਰਨ ਵਿਚਾਰੇ ਲੱਗੇ ਹੋਏ ਨੇ। ਆ ਵੀਰਬਾਲ ਦਿਵਸ ਅੱਜ ਮਨਾਇਆ ਇਹਨਾਂ ਨੇ ਤੇ ਉੱਥੇ ਕਹਿੰਦੇ ਆ ਵੀ ਵਾਹਵਾ ਇਕੱਠ ਬੱਠ ਕਰਕੇ ਰੌਣਕ ਮੇਲਾ ਲਾਇਆ, ਪਰ ਸੱਚਾਈ ਇਹ ਹੈ ਕਿ ਪੰਥ ਨੂੰ ਇਹਨਾਂ ਦੇ ਇਸ ਕਾਰਜ ਤੋਂ ਪੂਰੀ ਦੀ ਪੂਰੀ ਸਮੱਸਿਆ ਹੈ, ਪਰ ਇਹਨਾਂ ਨੇ ਹਟਣਾ ਨਹੀਂ। ਇਵੇਂ ਇਹਨਾਂ ਨੇ ਬੋਧੀਆਂ ਵੇਲੇ ਕੀਤਾ ਸੀ, ਜਦੋਂ ਬੋਧੀਆਂ ਦਾ ਹਿੰਦੂਕਰਨ ਕੀਤਾ, ਐਵੇਂ ਉਹਨੂੰ ਭਗਵਾਨ ਕਹਿਣ ਲੱਗੇ ਆਪੇ ਹੀ। ਤੇ ਕਈ ਬੋਧੀਆਂ ਦੇ ਵਿੱਚੋਂ ਜਿਹੜੇ ਬੇਸਮਝ ਸੀਗੇ ਉਹ ਕਹਿਣ ਵਧੀਆ ਵਾ, ਬੜੀ ਚੰਗੀ ਗੱਲ ਆ, ਆਪਾਂ ਤਾਂ ਮਹਾਤਮਾ ਬੋਧੀ ਕਹਿੰਦੇ ਸੀ, ਇਹਨਾਂ ਨੇ ਤਾਂ ਭਗਵਾਨ ਸ਼੍ਰੀ ਰਾਮ ਚੰਦਰ ਦੇ, ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਬਰਾਬਰ ਰੱਖ ਲਿਆ ਵਾ। ਭਗਵਾਨ ਬੁੱਧ ਕਹਿੰਦੇ, ਮਹਾਤਮਾ ਬੁੱਧ ਤਾਂ ਛੋਟੀ ਗੱਲ ਆ, ਭਗਵਾਨ ਕਹਿਣ ਲੱਗ ਪਏ, ਕਿੱਡੀ ਵੱਡੀ ਗੱਲ ਬਣਾ। ਤੇ ਉਦੋਂ ਜਿਹੜੇ ਸੱਚੇ ਬੋਧੀ ਸੀ, ਜਿਨ੍ਹਾਂ ਨੂੰ ਗੱਲ ਦੀ ਸਮਝ ਸੀ, ਉਹ ਕਲਪਦੇ ਸੀ। ਜਿਵੇਂ ਅੱਜ ਕੱਲ ਸਿੱਖ ਬਹੁਤ ਇਸ ਗੱਲੋਂ ਕਲਪਦੇ ਨੇ ਵੀ ਭਾਈ ਇਹਨਾਂ ਦੀਆਂ ਚਾਲਾਂ ਨੂੰ ਸਮਝੋ। ਇਹ ਜਦੋਂ ਕਹਿੰਦੇ ਆ ਨਾ ਵੀ ਅਸੀਂ ਗੁਰੂ ਸਾਹਿਬਾਨ ਦਾ ਸ਼ਿਵਾਜੀ ਮਰਾਠੇ ਵਾਂਗੂ, ਮਹਾਰਾਣਾ ਪ੍ਰਤਾਪ ਵਾਂਗੂ ਸਤਿਕਾਰ ਕਰਦੇ ਆ, ਉਹਦੇ ਪਿੱਛੇ ਘੁੰਡੀ ਸਮਝੋ ਵੀ ਇਹ ਕਿੱਥੇ ਕੁ ਲਿਆ ਕੇ ਖੜਾ ਕਰ ਰਹੇ। ਆ ਇੱਥੇ ਕੈਲੰਡਰਾਂ ਦਾ ਮੇਰੇ ਕੋਲੇ ਮੈਂ ਅਲਮਾਰੀ 'ਚ ਰੱਖੇ ਹੋਏ ਨੇ ਸਾਂਭ ਕੇ, ਜਦੋਂ 300 ਸਾਲਾ ਸੀ ਖਾਲਸਾ ਸਿਰਜਣਾ ਦਾ, ਉਦੋਂ RSS ਵਾਲਿਆਂ ਨੇ ਵੰਡੇ ਸੀ ਪਿੰਡਾਂ 'ਚ। ਇੱਕ ਕੈਲੰਡਰ ਦੇ ਵਿੱਚ ਤਾਂ ਸ਼ਿਵ ਜੀ ਦੀ ਸ਼ਿਵਲਿੰਗ ਦੇ ਵਿੱਚੋਂ ਰੋਸ਼ਨੀ ਜੀ ਨਿਕਲਦੀ ਦਿਖਾਈ ਗਈ ਆ। ਇੱਕ ਮਾਤਾ ਜੀ ਬਣਾਈ ਫਿਰਦੇ ਆ ਜਿਹਦੇ ਵਿੱਚ 10-15 ਸਿਰ ਜੇ ਫਸਾਏ ਹੋਏ ਨੇ। ਤੇ ਇਵੇਂ ਹੀ ਹੋਰ ਕਈ ਜਿਹੜੇ ਆ ਗੁਰੂ ਸਾਹਿਬਾਨ ਦੇ ਮਨੋਕਲਪਤ ਫੋਟੋਆਂ ਸਾਹਿਬਜ਼ਾਦਿਆਂ ਦੀਆਂ, ਕਿਸੇ ਨੂੰ ਕ੍ਰਿਸ਼ਨ ਜੀ, ਕਿਸੇ ਨੂੰ ਸ਼ਿਵ ਜੀ। ਅਸੀਂ ਤਾਂ ਇਹਨਾਂ ਦੇ ਦੇਵੀ ਦੇਵਤਿਆਂ, ਰੱਬਾਂ, ਭਗਵਾਨਾਂ ਨੂੰ ਕੋਈ ਮੰਦ ਭਾਵਨਾ ਵਾਲਾ ਸ਼ਬਦ ਨਹੀਂ ਵਰਤਣਾ ਚਾਹੁੰਦੇ, ਪਰ ਇਹ ਕਰੀਏ ਕੀ, ਇਹ ਕੋਈ ਖਹਿੜਾ ਹੀ ਨਹੀਂ ਛੱਡਦੇ। ਤੇ ਸਾਡੇ ਕਈ ਭੋਲੇ ਪੰਛੀ ਬੜੇ ਇਹਨਾਂ ਦੇ ਉਹ ਮਤਵਾਲੇ ਹੋਏ ਫਿਰਦੇ ਆ, ਦੀਵਾਨੇ ਹੋਏ ਫਿਰਦੇ ਆ ਵੀ ਬੜੀ ਵਧੀਆ ਜੀ, ਇਹ ਤਾਂ ਸਿੱਖੀ ਦੀ ਚੜ੍ਹਦੀ ਕਲਾ ਕਰਨ ਨੂੰ ਫਿਰਦੇ ਆ। ਭਾਈ ਉਹ ਚਾਣਕਿਆ ਵਾਲੀ ਚੇਤੇ ਰੱਖੋ ਵੀ ਉਹ ਇੱਕ ਦਿਨ ਕਹਿੰਦੇ ਜਾਂਦਾ ਸੀ, ਲੰਘਿਆ ਤੇ ਝਾੜੀ ਫਸ ਗਈ ਕੰਡਿਆਲੀ, ਉਹਦੀ ਧੋਤੀ ਜਿਹੜੀ ਸੀ ਉਹ ਪਾੜ ਜਾਣੀ ਸੀ। ਉਹਨੇ ਹੌਲੀ ਹੌਲੀ ਬਹਿ ਕੇ ਕੱਢੀ ਤੇ ਜਿਹੜਾ ਲੋਟਾ ਸੀ ਪਾਣੀ ਵਾਲਾ ਉਹ ਝਾੜੀ ਦੀਆਂ ਜੜ੍ਹਾਂ ਤੇ ਪਾ। ਸਾਰੇ ਬੜੇ ਹੈਰਾਨ ਹੋਏ ਵੀ ਇਹਨੇ, ਇਹਦੀ ਝਾੜੀ ਨੇ ਇਹਦੀ ਧੋਤੀ ਪਾੜ ਦੇਣੀ ਸੀ ਤੇ ਇਹ ਉਹਨੂੰ ਪਾਣੀ ਦੇਈ ਜਾਂਦਾ। ਉਹ ਕਹਿੰਦੇ ਲੰਘ ਗਿਆ ਤੇ ਅੱਗੇ ਜਾ ਕੇ ਜਦੋਂ ਵਾਪਸ ਆਉਣਾ ਸੀ ਪੜ੍ਹ ਕੇ, ਉੱਥੋਂ ਆਉਂਦੇ ਹੋਏ ਨੇ ਫੇਰ ਪਾਣੀ ਭਰ ਲਿਆ ਤੇ ਉੱਥੇ ਲਿਆ ਕੇ ਫੇਰ ਉਲਟਾਤਾ ਲੋਟਾ। ਬਸ ਫਿਰ ਕੰਮ ਹੀ ਇਹੀ ਫੜ ਲਿਆ, ਜਦੋਂ ਸਵੇਰੋਂ ਤੁਰਨ ਵਾਲੇ ਥਾਂ ਤੋਂ ਉੱਥੋਂ ਪਾਣੀ ਦਾ ਲੋਟਾ ਭਰਨਾ ਤੇ ਉਹਦੇ ਉੱਤੇ ਪਾ ਦੇਣਾ, ਉਧਰੋਂ ਵਾਪਸੀ ਤੇ ਫੇਰ ਪਾ ਦੇਣਾ। 5-10 ਦਿਨਾਂ ਵਿੱਚ ਵਾਹਵਾ ਪੋਲਾ ਜਿਹਾ ਕਰ ਲਿਆ। ਫਿਰ ਇੱਕ ਦਿਨ ਬਹਿ ਗਿਆ ਕੋਲੇ ਤੇ ਜੜਾਂ ਨੂੰ ਹੱਥ ਪਾ ਕੇ ਪੱਟ ਕੇ ਉਹ ਮਾਰੀ ਝਾੜੀ, ਕਹਿੰਦਾ ਮੈਂ ਤਾਂ ਜੜਾਂ ਪੋਲੀਆਂ ਕਰਦਾ ਸੀ। ਸੋ ਇਹ ਜਦੋਂ ਸਿੱਖੀ ਅਤੇ ਸਿੱਖਾਂ ਦੀ ਇੱਜ਼ਤ ਕਰਨ ਦੇ ਨਾਂ ਦੇ ਉੱਤੇ ਸ਼ੋਸ਼ੇ ਕਰਦੇ ਆ ਨਾ, ਡਰਾਮੇ ਕਰਦੇ, ਉਦੋਂ ਇਹ ਅਸਲ ਵਿੱਚ ਸਿੱਖੀ ਦੀਆਂ ਜੜਾਂ ਪੋਲੀਆਂ ਕਰ ਰਹੇ। ਹੁਣ ਇਹ ਗੱਲ ਨੂੰ ਸਮਝਾਉਣ ਦੇ ਲਈ ਕਿਹੜੇ ਜਬਰੇ ਦੀ ਲੋੜ ਆ? ਇਹ ਕਿਹੜਾ ਕੋਈ ਮਤਲਬ ਅਲਫਾ ਬੀਟਾ ਗਾਮਾ ਆ ਜਾਂ ਕੋਈ ਬਹੁਤ ਕਸੂਤਾ ਕੰਮ ਆ? ਸਿੱਧੀ ਜੀ ਗੱਲ ਆ। ਇਹਨਾਂ ਨੇ ਪਹਿਲੋਂ ਬੋਧੀਆਂ ਨਾਲ ਕੀ ਕੀਤਾ ਉਹ ਪੜ੍ਹ ਲਓ, ਆਪੇ ਸਮਝ ਆ ਜਾਂਦੀ ਆ ਵੀ ਇਹ ਸਾਡੇ ਨਾਲ ਕੀ ਕਰਨ ਨੂੰ ਫਿਰਦੇ। ਤੋਂ ਅੱਜ ਇਹਨਾਂ ਨੇ ਬਾਲ ਦਿਵਸ ਮਨਾਇਆ। ਮੋਦੀ ਨੇ ਪਿਛਲੇ ਸਾਲ ਤਾਂ ਉਦੋਂ ਜਦੋਂ ਕਿਸਾਨ ਸੰਘਰਸ਼ ਚੱਲਦਾ ਸੀ, ਵੈਸੇ ਉਦੋਂ ਤਾਂ ਵਾਹਵਾ ਮੇਰੇ ਨਾਲ ਵੀ ਦਾੜਾ ਵੱਡਾ ਰੱਖਿਆ ਹੁੰਦਾ ਸੀਗਾ। ਹੁਣ ਅੱਜ ਵਾਲੀਆਂ ਫੋਟੋਆਂ ਦੇ ਵਿੱਚ
ਉਹ ਜਿਵੇਂ ਲੈਨਨ ਦੀ ਦਾੜੀ ਜੀ ਮੁੰਨੀ ਹੁੰਦੀ ਆ ਉਵੇਂ ਦਾ ਬਣ ਕੇ ਬੈਠਾ। ਔਰ ਇਹ ਸਾਰਿਆਂ ਨੂੰ ਹੀ ਪਤਾ ਵੀ ਅਸਲੀਅਤ ਕੀ ਆ। ਤੋ ਸਿੱਖੀ ਦਾ ਹਿੰਦੂਕਰਨ ਕਰਨ ਦੇ ਯਤਨਾਂ ਦੇ ਤਹਿਤ ਵੀਰ ਬਾਲ ਦਿਵਸ ਇਹਨਾਂ ਨੇ ਸ਼ੁਰੂ ਕੀਤਾ। ਤੇ ਹੁਣ ਤਾਂ ਲੋਕ ਇਹਨਾਂ ਦਾ ਵਿਰੋਧ ਵੀ ਨਹੀਂ ਕਰਦੇ ਵੀ ਤੁਸੀਂ ਜੋ ਮਰਜ਼ੀ ਕਰੀ ਚੱਲੋ, ਕਿਉਂਕਿ ਸਿੱਖਾਂ ਨੂੰ ਸਮਝ ਆ। ਤੇ ਜਿਹੜੇ ਤੁਹਾਡੇ ਬਣਾਉਟੀਏ ਜੇ ਨਕਲੀਏ ਜੇ ਨੇ, ਹਾਂ ਇੱਕ ਗੱਲ ਹੈਗੀ ਆ, ਜੇ ਕਿਤੇ ਕਿਸਾਨ ਸੰਘਰਸ਼ ਮੌਕੇ ਬਾਦਲ ਦਲ ਵਾਲਿਆਂ ਨਾਲ ਇਹਨਾਂ ਦੀ ਖੜਵੈ ਨਾ ਹੁੰਦੀ ਤਾਂ ਬਾਦਲ ਦਲ ਵਾਲੇ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਇੱਥੇ ਸਭ ਤੋਂ ਮੂਹਰੇ ਬੈਠੇ ਹੋਣਾ ਸੀ। ਅੱਜ ਕੱਲ ਫੇਰ ਢੀਂਡਸੇ ਹੁਣਿਆਂ ਨਾਲ ਜੱਫੀਆਂ ਪੈ ਰਹੀਆਂ ਨੇ। ਤੇ ਉਹੀ ਢੀਂਡਸਾ ਜਿਹੜਾ ਕਹਿੰਦਾ ਹੁੰਦਾ ਸੀ ਵੀ ਜਿੰਨਾ ਟਾਈਮ ਸਰਦਾਰ ਸੁਖਬੀਰ ਸਿੰਘ ਬਾਦਲ ਅਸਤੀਫਾ ਦੇ ਕੇ ਗਲਤੀਆਂ ਮੰਨ ਕੇ ਘਰੇ ਨਹੀਂ ਬਹਿੰਦਾ ਅਸੀਂ ਨਹੀਂ ਮੰਨਦੇ, ਉਹ ਮਨਜੀਤ ਸਿੰਘ ਜੀਕੇ ਵਾਂਗੂ ਭੱਜਿਆ ਹੀ ਫਿਰਦਾ ਵੀ ਕਦੋਂ ਮੈਨੂੰ ਸੱਦਣ ਤੇ ਮੈਂ ਜਾਵਾਂ। ਸੋ ਸੱਚਾਈ ਇਹ ਆ ਵੀ ਇਹ ਚੌਧਰ ਦੀ ਲੜਾਈ ਆ। ਕਿਸੇ ਨੂੰ ਸਿੱਖੀ ਦਾ ਇਹਨਾਂ ਨੂੰ ਦਰਦ ਨਹੀਂ, ਕਿਸੇ ਨੂੰ ਬਰਗਾੜੀ ਜਾਂ ਬਾਈਬਲ ਕਾਂਡ ਦਾ ਦਰਦ ਨਹੀਂ, ਕੋਈ ਇਹਨਾਂ ਨੂੰ ਸਿੱਖ ਅਸੂਲਾਂ ਦਾ ਦਰਦ ਨਹੀਂ, ਕੋਈ ਇਹਨਾਂ ਨੂੰ ਸਰਸੇ ਵਾਲੇ ਜਾਂ ਡੀਜੀਪੀ ਸੈਣੀ ਦੇ ਹੱਥੋਂ ਜੋ ਕੁਝ ਪੰਥ ਨਾਲ ਹੋਇਆ ਉਹਦਾ ਦਰਦ ਨਹੀਂ, ਨਾ ਮੌੜ ਮੰਡੀ 'ਚ ਬੇਦੋਸ਼ਿਆਂ ਦਾ ਦਰਦ। ਇਹ ਤਾਂ ਇਜ਼ਹਾਰ ਆਲਮ ਵਰਗਿਆਂ ਨੂੰ ਜੱਫੀਆਂ ਪਾਉਣ ਵਾਲੇ ਬੰਦੇ ਆ। ਸੋ ਇਹਨਾਂ ਦੇ ਵਹਿਮ ਦੇ ਵਿੱਚ ਮੈਂ ਪਹਿਲਾਂ ਉਦੋਂ ਵੀ ਇਹ ਗੱਲ ਕਹਿੰਦਾ ਰਿਹਾ ਜਦੋਂ ਇਹ ਲੋਕਾਂ ਨੂੰ ਬੜਾ ਵਧੀਆ ਫੀਲ ਕਰਾ ਰਿਹਾ ਸੀ ਢੀਂਡਸਾ, ਕਿ ਭਾਈ ਇਹ ਸਾਰੇ ਉਸ ਦੌਰ ਵਿੱਚ ਜਦੋਂ ਸੈਣੀ, ਇਜ਼ਹਾਰ ਆਲਮ, ਸਰਸੇ ਵਾਲੇ ਨਾਲ ਯਾਰੀਆਂ ਸੀ, ਇਹ ਨਾਲ ਹੀ ਹੁੰਦੇ ਸੀ ਭਾਈ ਸਾਹਿਬ। ਤੇ ਇਹਨਾਂ ਦਾ ਬਾਦਲ ਪਰਿਵਾਰ ਨਾਲ ਜਾਂ ਬਾਦਲ ਦਲ ਦੇ ਨਾਲੋਂ ਕੋਈ ਫਰਕ ਨਹੀਂ ਹੈ। ਤੇ ਹੋਰ ਵੀ ਬੜੇ ਨੇ ਜਿਨ੍ਹਾਂ ਨੇ ਇਸ ਸਾਰੇ ਸਮੇਂ ਦੌਰਾਨ ਨਜ਼ਾਰੇ ਲਏ। ਉਹ ਤਾਂ ਕਿਸਾਨ ਸੰਘਰਸ਼ ਮੌਕੇ ਫਿਰ ਕੰਮ ਹੋਰ ਹੱਥੋਂ ਨਿਕਲ ਗਿਆ। ਉਹ ਹੁਣ ਇਹਨਾਂ ਨੂੰ ਲੱਗਦਾ ਹੈ ਕਿ ਜੇਕਰ ਆਪਾਂ ਇਕੱਠੇ ਹੋ ਕੇ ਚੋਣਾਂ ਲੜੀਏ ਤਾਂ ਹੋ ਸਕਦਾ ਬੀਜੇਪੀ ਵਾਲਿਆਂ ਨਾਲ ਫਿਰ ਕੋਈ ਸਹਿਮਤੀ ਬਣਾ ਲਈਏ ਵੀ ਚਲੋ ਆਪਾਂ ਅੰਡਰਸਟੈਂਡਿੰਗ ਹੀ ਕਰ ਲੈਂਦੇ ਆ ਵੀ ਆਪਾਂ 5 ਸੀਟਾਂ ਤੁਹਾਨੂੰ ਛੱਡ ਦਿੰਨੇ ਆ, ਬਾਕੀ ਸਾਨੂੰ ਛੱਡ ਦਿਓ, ਅਸੀਂ ਤੁਹਾਡੇ ਵਾਲੀਆਂ ਸੀਟਾਂ ਤੇ ਨਹੀਂ ਕੋਈ ਵਿਰੋਧ ਕਰਾਂਗੇ, ਤੁਸੀਂ ਸਾਡੇ ਵਾਲੀ ਤਰ੍ਹਾਂ ਕਰਿਓ, ਚਾਹੋ ਆਪਾਂ ਜੇ ਨਹੀਂ ਵੀ ਆਪਣਾ ਗੱਠਜੋੜ ਹੋ ਸਕਦਾ। ਸੋ ਕੋਈ ਨਾ ਕੋਈ ਫਾਰਮੂਲਾ ਜ਼ਰੂਰ ਕੱਢਣ। ਪਰ ਜੇ ਕਹੀਏ ਵੀ ਸਿੱਖੀ ਦਾ ਜਾਂ ਪੰਥ ਦਾ ਪੱਖ ਆ ਜੂ, ਉਹ ਬਿਲਕੁਲ ਝੂਠਾ। ਹਾਂ, ਉਹ ਤੁਹਾਡੇ ਸਾਹਮਣੇ ਆ ਵੀ ਅੱਜ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਵਾਲਾ ਮਾਮਲਾ ਫੇਰ ਦੁਬਾਰਾ ਜਦੋਂ ਉੱਭਰਿਆ, ਅੱਜ ਚੇਤਾ ਆਇਆ, ਅੱਜ ਸ਼੍ਰੋਮਣੀ ਕਮੇਟੀ ਦੀ ਇੱਕ ਟੀਮ ਜਾ ਕੇ ਆਈ ਆ ਕੌਂਕੇ ਪਿੰਡ ਦੇ ਵਿੱਚ ਤੇ ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਆਏ। ਹੁਣ 1993 ਤੋਂ ਲੈ ਕੇ ਅੱਜ ਤੱਕ ਦੇ ਵਿੱਚ ਤਾਂ ਇਹਨਾਂ ਨੂੰ ਚੇਤਾ ਨਹੀਂ ਆਇਆ। ਹੋ ਸਕਦਾ ਹੁਣ ਉਹਨਾਂ ਦੇ ਪਰਿਵਾਰ ਨੂੰ ਕਹਿਣ ਵੀ ਤੁਹਾਨੂੰ ਸ਼੍ਰੋਮਣੀ ਕਮੇਟੀ ਦੀ ਟਿਕਟ ਦੇ ਦਿੰਨੇ ਆ, ਸ਼੍ਰੋਮਣੀ ਕਮੇਟੀ ਦੀ ਟਿਕਟ ਦੇ ਦਿੰਨੇ ਆ, ਤੁਸੀਂ ਚੋਣ ਚਾਣ ਲੜੋ ਜੀ, ਸੱਤਾ ਚਾਓ, ਜਾਂ ਕੋਈ ਹੋਰ ਇਹ ਢੰਗ ਤਰੀਕਾ ਲੱਭ ਲੈਣਗੇ ਉਹਨਾਂ ਦੇ ਪਰਿਵਾਰ ਨੂੰ ਆਪਦੇ ਹੱਕ ਵਿੱਚ ਕਰਨ ਦਾ। ਪਰ ਹਕੀਕਤ ਇਹ ਹੈ ਕਿ ਅੱਜ ਸਾਰੀ ਦੁਨੀਆ ਨੂੰ ਪਤਾ ਕਿ 1993 ਦੇ ਵਿੱਚ ਜਦੋਂ ਭਾਈ ਗੁਰਦੇਵ ਸਿੰਘ ਕੌਂਕੇ ਦੇ ਸ਼ਹੀਦੀ ਦੀ ਗੱਲ ਸਾਰੇ ਖਿੜੀ, ਉਹਦੇ ਨਾਲ ਹੀ ਇੱਕ ਗੱਲ ਚੱਲ ਪਈ ਸੀ ਕਿ ਜੇ ਬਾਦਲ ਚਾਹੁੰਦਾ, ਹੁਣ ਇਹ ਗੱਲ ਦੋ ਮਸਲਿਆਂ 'ਚ ਆਈ ਆ। ਜਦੋਂ ਭਾਈ ਖਾਲੜਾ ਜੀ ਨੂੰ ਚੱਕਿਆ, ਉਦੋਂ ਵੀ ਜਲੰਧਰ ਦੇ ਕੁਝ ਸੱਜਣਾ ਨੇ ਸਰਦਾਰ ਗੁਰਬਚਨ ਸਿੰਘ ਦੇਸ਼ ਪੰਜਾਬ ਮੈਗਜ਼ੀਨ ਕੱਢਦੇ ਹੁੰਦੇ ਸੀ, ਉਹਨਾਂ ਨੇ ਵੀ ਇਹ ਗੱਲ ਇੱਕ ਵਾਰੀ ਕਹੀ ਸੀ ਤੇ ਅਸੀਂ ਜਾ ਕੇ ਮਿਲੇ ਸੀਗੇ ਬਾਦਲ ਸਾਹਿਬ ਨੂੰ, ਪਰ ਇਹਨਾਂ ਨੇ ਤਰੀਕੇ ਨਾਲ ਕੋਈ ਗੱਲ ਜੀ ਨਹੀਂ ਕੀਤੀ। ਇਵੇਂ ਹੀ ਹੁਣ ਇਹ ਗੱਲ ਸਾਰਿਆਂ ਦੇ ਸਾਹਮਣੇ ਦੁਬਾਰਾ ਨਵੇਂ ਸਿਰਿਓਂ ਆ ਚੁੱਕੀ ਹੈ ਕਿ ਜਦੋਂ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਂਕੇ ਨੂੰ ਪੁਲਿਸ ਨੇ ਚੱਕ ਲਿਆ, ਕਿਉਂਕਿ ਜਿਹੜਾ ਦਰਸ਼ਨ ਸੀ ਡੇਲੋਂ ਵਾਲਾ, ਬਾਅਦ ਵਿੱਚ ਬਾਦਲ ਦਲ ਨੇ ਉਹਨੂੰ ਬੜੇ ਅਹੁਦੇ ਵੀ ਬਖਸ਼ੇ, ਭਾਵੇਂ ਕਈ ਕੇਸਾਂ 'ਚ ਉਹਨੂੰ ਸਜ਼ਾ ਵੀ ਹੋਈ, ਹੁਣ ਤਾਂ ਉਹ SSP ਕਹਿੰਦੇ ਲੱਗਿਆ ਹੋਇਆ ਰਿਹਾ। ਤੇ ਉਹ ਜਿਹੜਾ ਸੀਗਾ ਨਾ ਦਰਸ਼ਨ ਡੇਲੋਂ, ਬੜਾ ਬੁੱਚੜ ਕਿਸਮ ਦਾ ਜ਼ਾਲਮ ਇਨਸਾਨ ਸੀ। ਉਹਨੂੰ ਖਤਮ ਕਰਨ ਲਈ ਖਾੜਕੂਆਂ ਨੇ ਕਹਿੰਦੇ ਆ ਵੀ ਪੁਲਿਸ ਦੀਆਂ ਵਰਦੀਆਂ ਤੇ ਜਿਪਸੀ ਲੈ ਕੇ ਇੱਕ ਨਾਕੇ ਵਾਂਗੂ ਰਾਹ 'ਚ ਖੜ ਗਏ ਤੇ ਉਹ ਜਿਹੜੀ ਗੱਡੀ ਦੇ ਵਿੱਚ ਸ਼ੱਕ ਸੀ ਵੀ ਇਹਦੇ ਵਿੱਚ ਦਰਸ਼ਨ ਹੋਊਗਾ, ਦਰਸ਼ਨ ਉਹਦੇ 'ਚ ਹੈ ਨਹੀਂ ਸੀ। ਤੇ ਦਰਸ਼ਨ ਦੇ ਬਚ ਜਾਣ ਤੋਂ ਬਾਅਦ 'ਚ ਉਹਨਾਂ ਨੇ ਜਦੋਂ ਸਾਰੀ ਇਸ ਗੱਲ ਦੀ ਪੈਰਵਾਈ ਕੀਤੀ ਪੁਲਿਸ ਨੇ, ਤਾਂ ਉਹਨਾਂ ਨੂੰ ਲੱਗਿਆ ਕਿ ਕੋਈ ਜਿਹਤੋਂ ਵਰਦੀਆਂ ਬਣਵਾਈਆਂ ਨੇ ਇਹਨਾਂ ਨੇ ਵੀ ਉਹ ਬੰਦਾ ਇਸ ਗੱਲ ਦੇ ਨਾਲ ਭਾਈ ਗੁਰਦੇਵ ਸਿੰਘ ਕੌਂਕੇ ਦਾ ਸ਼ਾਇਦ ਕਨੈਕਸ਼ਨ।
ਸੋ ਭਾਈ ਗੁਰਦੇਵ ਸਿੰਘ ਕੌਂਕੇ ਨਾਲ ਇੱਕ ਤਾਂ ਇਹ ਗੱਲ ਦਾ, ਦੂਜਾ ਜਿਹੜਾ ਜਗਰਾਉਂ ਕੋਲੇ ਇੱਕ ਬੱਸ ਮੁਸਾਫਰਾਂ ਦਾ ਕਤਲੇਆਮ ਹੋਇਆ, ਤੀਜਾ ਇੱਕ ਉਹਨਾਂ ਦਿਨਾਂ ਦੇ ਵਿੱਚ ਅਸਲੇ ਦੀ ਖੇਪ ਦਾ ਰੌਲਾ ਸੀ ਵੀ ਉਹ ਇੱਥੇ ਆਈ ਹੈ। ਸੋ ਇਹ ਸਾਰੀਆਂ ਗੱਲਾਂ ਬਾਤਾਂ ਦੇ ਮੱਦੇ ਨਜ਼ਰ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਨਿਸ਼ਾਨਾ ਬਣਾਉਣ ਦੇ ਪੂਰੇ ਜਦੋਂ ਅਸਾਰ ਸੀ, ਤੇ ਜਦੋਂ ਪੁਲਿਸ ਨੇ ਚੱਕਿਆ ਜਦੋਂ 25 ਦਸੰਬਰ ਨੂੰ, ਤਾਂ ਉਦੋਂ ਦੱਸਦੇ ਆ ਵੀ ਗਰਚੇ ਦੇ ਘਰੇ ਲੁਧਿਆਣੇ ਬੈਠੇ ਸੀਗੇ ਇਹ ਬਾਦਲ ਹੁਣੀ, ਤੇ ਜਥੇਦਾਰ ਸੁਰਜਣ ਸਿੰਘ ਠੇਕੇਦਾਰ, ਜਿਹੜਾ ਜਥੇਦਾਰ ਗੁਰਚਰਨ ਸਿੰਘ ਟੌੜਾ ਵਾਲੀ ਧਿਰ ਦੇ ਵਿੱਚ ਕਾਫੀ ਸਰਗਰਮ ਰਿਹਾ, ਉਹ ਕੁਝ ਸੱਜਣਾ ਨੂੰ ਲੈ ਕੇ ਮਿਲਿਆ ਬਾਦਲ ਸਾਹਿਬ ਨੂੰ ਤੇ ਕਿਹਾ, ਤੇ ਬਾਦਲ ਨੇ ਉੱਥੇ ਸਵਰਨੇ ਘੋਟਣੇ ਨੂੰ ਫੋਨ ਲਾਇਆ, ਤੇ ਸਵਰਨੇ ਘੋਟਣੇ ਨੂੰ ਉਹਨੇ ਕਿਹਾ ਜੀ ਇਹਨਾਂ ਨੇ ਘਰੋਂ ਇਹ ਜ਼ਾਲਮ ਪ੍ਰਸ਼ਾਦਾ ਥਾਣੇ ਕਚਹਿਰੀ ਦਾ ਜਾਂ ਕਿਸੇ ਹੋਰ ਬੰਦੇ ਦੇ ਹੱਥ ਦਾ ਛਕਦੇ ਨਹੀਂ, ਤੇ ਇਹਨਾਂ ਨੂੰ ਲੀੜੇ ਕੱਪੜੇ ਤੇ ਨਾਲੇ ਜਿਹੜਾ ਹੈਗਾ ਉਹ ਦਿਓ ਖਾਣ ਪੀਣ ਲਈ, ਘਰੋਂ ਪ੍ਰਸ਼ਾਦਾ ਪਾਣੀ ਛਕਾ ਦਿਆ ਕਰੋ। ਹੁਣ ਇੱਥੇ ਇੱਕ ਘੁੰਡੀ ਆ, ਉਹ ਇਹ ਆ ਵੀ ਚਾਹੇ ਇੱਥੇ ਆਮ ਹੀ ਇੱਕ ਲੋਕਲ ਥਾਣੇਦਾਰ ਆ ਜਿਹੜਾ ਰਿਟਾਇਰ ਹੋਇਆ, ਉਹ ਵੀ ਰਿਟਾਇਰ ਥਾਣੇਦਾਰ ਜਾਂ ਕੋਈ ਰਿਟਾਇਰ ਅਫਸਰ ਆ, ਉਹ ਵੀ ਪੂਰਾ ਧੜੱਲੇ ਨਾਲ ਕੰਮ ਕਰਦਾ ਤੇ ਕੰਮ ਲੈਂਦਾ ਵੀ ਅੱਜ ਦੇ ਸਮੇਂ 'ਚ ਵੀ ਇਹ ਗੱਲਾਂ ਆਮ ਨੇ ਪੰਜਾਬ 'ਚ। ਤੇ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਹੋਵੇ ਬਾਦਲ, ਉਹਦਾ ਇੰਨਾ ਕੁ ਟੌਰ ਟੱਪਾ ਤਾਂ ਉਦੋਂ ਵੀ ਸੀਗਾ ਵੀ ਜੇ ਉਹ ਧੜੱਲੇ ਨਾਲ ਸਵਰਨ ਸਿੰਘ ਘੋਟਣੇ ਨੂੰ ਕਹਿੰਦਾ ਬਈ ਇਹ ਬੰਦਾ ਛੱਡਣਾ ਹੈ, ਤੇ ਕੋਈ ਐਡੀ ਗੱਲ ਨਹੀਂ ਸੀ, ਛੱਡਿਆ ਜਾ ਸਕਦਾ ਸੀ। ਪਰ ਜਦੋਂ ਆਪਾਂ ਕਹਿੰਦੇ ਇਹ ਆ ਵੀ ਇਕੱਲਾ ਜੀ ਪ੍ਰਸ਼ਾਦਾ ਪਾਣੀ ਜਾਂ ਕੱਪੜੇ ਲੀੜੇ ਉਨੇ ਕੁ ਗੱਲ ਆ, ਫਿਰ ਉਹਨਾਂ ਨੇ ਸਮਝ ਲਿਆ ਵੀ ਇੱਥੇ ਕੋਈ ਬਾਹਲੀ ਦਿੱਕਤ ਨਹੀਂ। ਫੇਰ ਚਲੋ ਉਦੋਂ ਮੰਨ ਲੈਂਦੇ ਆ ਵੀ ਨਹੀਂ ਚੱਲਦੀ ਸੀ, ਤੇ ਜਦੋਂ ਮੁੱਖ ਮੰਤਰੀ ਬਣ ਗਈ ਉਦੋਂ ਤਿਵਾੜੀ ਦੀ ਜਿਹੜੀ ਰਿਪੋਰਟ ਸੀ ਉਹ ਕਾਹਤੋਂ ਦੱਬ ਲਈ। ਉਸ ਤੋਂ ਅਗਲਾ ਪੰਗਾ ਇਹ ਵੀ ਜਦੋਂ ਤਿਵਾੜੀ ਨੇ ਰਿਪੋਰਟ ਦੇਤੀ, ਤਿਵਾੜੀ ਵਾਲੀ ਜਿਹੜੀ ਬੀਪੀ ਤਿਵਾੜੀ ਵਾਲੀ ਰਿਪੋਰਟ ਆ ਉਹ ਬੜੀ ਸਪਸ਼ਟ ਸੀ। ਉਹਦੇ ਵਿੱਚ 29 ਸਤੰਬਰ 1999 ਨੂੰ ਇਹ ਬੀਪੀ ਤਿਵਾੜੀ ਵਾਲੀ ਰਿਪੋਰਟ ਜਦੋਂ ਮਿਲ ਗਈ ਤਾਂ ਬਾਦਲ ਸਾਹਿਬ ਦੱਬ ਕੇ ਬੈਠ ਗਏ। ਬਾਰ-ਬਾਰ ਇਹ ਗੱਲ ਉਹਨਾਂ ਨੂੰ ਕਹੀ ਜਾਂਦੀ ਰਹੀ, ਪਰ ਉਹਨਾਂ ਨੇ ਇਹ ਮਸਲਾ ਨਹੀਂ ਛੇੜਿਆ, ਤੇ ਅਖੀਰ ਲੋਕ ਬੜੇ ਹੈਰਾਨ ਹੋਏ ਕਿ ਸਾਲ ਕੁ ਬਾਅਦ 6 ਮਹੀਨੇ ਬਾਅਦ ਜਦੋਂ ਇਹ ਰਿਪੋਰਟ ਦੇਤੀ, ਤਿਵਾੜੀ ਨੇ ਸਹੀ ਗੱਲ ਦੱਸਦੀ ਵੀ ਇਹਨਾਂ ਪੁਲਿਸੀਆਂ ਨੇ ਆਹ ਕੁਛ ਕੀਤਾ, ਜਿੰਨਾ ਕੁ ਉਹਨੂੰ ਸੱਚ ਲੱਭਿਆ ਦੱਸਦਾ ਉਹਨੇ। ਵੈਸੇ ਉਹ ਆਊਟਸਾਈਡਰ ਸੀਗਾ, ਪੰਜਾਬ ਦਾ ਸ਼ਾਇਦ ਅਫਸਰ ਹੁੰਦਾ ਉਹ ਨਾ ਇਹ ਕੰਮ ਕਰਦਾ, ਪਰ ਉਹਨੇ ਜਦੋਂ ਸੱਚੀਆਂ ਗੱਲਾਂ ਦੱਸਤੀਆਂ ਤਾਂ ਫਿਰ ਪੰਜਾਬ ਦੇ ਅਫਸਰਾਂ ਨੇ ਬਾਦਲ ਸਾਹਿਬ ਦੀ ਸਹਿਮਤੀ ਨਾਲ ਇੱਕ ਗੇਮ, ਇੱਕ ਸਾਜ਼ਿਸ਼ ਬਣਾਈ, ਜਿਹਦੇ ਵਿੱਚ ਇੱਕ ਕੁੜੀ 2-3 ਦਿਨ ਮੇਰੇ ਖਿਆਲ ਚੋਂ ਰਹੀ ਹੋਣੀ ਆ ਘਰੇ ਕੰਮ ਵਾਲੀ, ਜਿਵੇਂ ਮੇਡ ਰੱਖ ਲੈਂਦੇ ਆਪਾਂ, ਤੇ ਉਹਨੇ ਰੌਲਾ ਪਾਤਾ ਬਈ ਮੇਰੇ ਨਾਲ ਇਹਨਾਂ ਨੇ ਗਲਤ ਹਰਕਤਾਂ ਕੀਤੀਆਂ ਨੇ, ਧੱਕੇਸ਼ਾਹੀ ਕੀਤੀ ਹੈ ਜਾਂ ਜੋ ਵੀ ਮਾੜਾ ਚੰਗਾ। ਉਹ ਜੀ ਇੰਨਾ ਰੌਲਾ ਪਿਆ ਵੀ ਬੀਪੀ ਤਿਵਾੜੀ ਜਿਹੜਾ ਸੀ ਉਹ ਇੱਕ ਵਾਰੀ ਬਿਲਕੁਲ ਹੀ ਹੱਥੋਂ ਨਿਕਲ ਗਿਆ ਵੀ ਆਹ ਕੀ ਹੋ ਗਿਆ, ਲੋਕ ਬੜੇ ਖਿਲਾਫ ਹੋ ਗਏ। ਉਹ ਤਾਂ ਸ਼ੁਕਰ ਕਰੋ ਵੀ ਆਪਣੇ ਕਈ ਪੰਥ ਦਰਦੀ ਉਹਦੇ ਖਿਲਾਫ ਭੁਗਤ ਗਏ। ਉਦੋਂ ਤਾਂ ਉਹ ਤਾਂ CBI ਕੋਲੇ ਕੇਸ ਚਲਾ ਗਿਆ, CBI ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਤਾ। ਉਹ ਕੁੜੀ ਉੱਥੇ ਮੰਨ ਗਈ ਵੀ ਮੈਨੂੰ ਤਾਂ ਇਹ ਇਸ ਤਰੀਕੇ ਨਾਲ ਕਹਿਣ ਲਈ ਕਿਹਾ ਸੀ, ਮੈਂ ਕਹਿਤਾ। ਸੋ ਜਿਸ ਬੀਪੀ ਤਿਵਾੜੀ ਨੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੇ ਕਤਲ ਦੀ ਰਿਪੋਰਟ ਸੱਚੀ ਦਿੱਤੀ ਸੀ, ਉਹਦੇ ਨਾਲ ਬਾਦਲ ਸਰਕਾਰ ਨੇ ਜਾਂ ਬਾਦਲ ਸਰਕਾਰ ਮੌਕੇ ਆਹ ਕਾਰਾ ਹੋਇਆ ਸੀ। ਜਿਵੇਂ ਹੁਣ ਵਾ ਬਰਗਾੜੀ ਬਾਈਬਲ ਕਾਂਡ ਦੇ ਰਿਪੋਰਟ ਦਿੱਤੀ ਉਹਨੇ ਜਥੇਦਾਰ ਆਪਣੇ ਜਿਹੜਾ ਜਸਟਿਸ ਰਿਟਾਇਰ ਜਸਟਿਸ ਰਣਜੀਤ ਸਿੰਘ ਸੀਗਾ, ਜੋ ਹਸ਼ਰ ਉਹਦੀ ਰਿਪੋਰਟ ਦਾ ਹੋਇਆ ਆਪਾਂ ਨੂੰ ਪਤਾ ਹੀ ਹੈ, ਜੋ ਕੁਛ ਉਹਦੇ ਨਾਲ ਮਿਸਬਿਹੇਵ ਕੀਤਾ ਗਿਆ ਸੀ ਬਾਦਲ ਦਲ ਵੱਲੋਂ। ਹਾਲਾਂਕਿ ਉਹ ਬਾਦਲ ਦਲ ਨੇ ਹੀ, ਬਾਦਲ ਸਰਕਾਰ ਨੇ ਉਹਨੂੰ ਤਿਵਾੜੀ ਨੂੰ ਜਿਵੇਂ ਕਿਹਾ ਸੀ, ADGP ਤਿਵਾੜੀ ਨੂੰ ਵੀ ਤਾਂ ਬਾਦਲ ਸਰਕਾਰ ਨੇ ਕਿਹਾ ਸੀ ਵੀ ਇਹ ਬਣਾਓ ਰਿਪੋਰਟ ਭਾਈ ਕੌਂਕੇ ਵਾਲੀ। ਜਿਵੇਂ ਕੁੰਵਰ ਵਿਜੇ ਪ੍ਰਤਾਪ ਨਾਲ ਹੋਈ ਆ, ਕੁੰਵਰ ਵਿਜੇ ਪ੍ਰਤਾਪ ਨੂੰ ਵੀ ਬਾਦਲ ਦਲ ਵਾਲੇ ਪੂਰਾ, ਜਾਣੀ ਕਿ ਜੇ ਕਿਤੇ ਕੱਲ ਕਲਾਂ ਨੂੰ ਸਰਕਾਰ ਬਣ ਗਈ ਤੇ ਸਾਫ਼ ਦਿਖਦਾ ਵੀ ਕੁੰਵਰ ਵਿਜੇ ਪ੍ਰਤਾਪ ਨਾਲ, ਕਿਉਂਕਿ ਇੱਕ ਤਾਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਵੀ ਬਹੁਤਾ ਜ਼ਿਆਦਾ ਕੋਈ ਨਹੀਂ ਹਾਸਲ ਕਰ ਸਕਿਆ ਸੱਤਾ ਦੇ ਵਿੱਚ,
ਤੇ ਜਦੋਂ ਕਿਤੇ ਸਰਕਾਰ ਬਾਦਲ ਕਿਆਂ ਦੇ ਹੱਥ ਚ ਆ ਗਈ, ਉਹ ਇਹਦੇ ਨਾਲ ਬੁਰੀ ਬੜੀ ਕਰਨਗੇ, ਔਰ ਇਹਦੇ ਨਾਲ ਕਿਉਂ ਹੋਰ ਬੜਿਆਂ ਨਾਲ ਬੁਰੀ ਕਰਨਗੇ। ਇਹ ਗੱਲ ਇੱਥੇ ਤਾਂ ਮੈਂ ਕਰ ਰਿਹਾ ਵੀ ਬੀਪੀ ਤਿਵਾੜੀ ਨਾਲ 1999 ਚ ਜਥੇਦਾਰ ਗੁਰਦੇਵ ਸਿੰਘ ਕੌਂਕੇਵਾਲੀ ਸਹੀ ਰਿਪੋਰਟ ਬਣਾਉਣ ਕਰਕੇ ਉਹਦੇ ਨਾਲ ਇਹ ਕੁਝ ਹੋਇਆ ਸੀ। ਹੁਣ ਜਿੱਦਣ ਉਹ ਮਸਲਾ ਖੜਾ ਹੋਇਆ ਉਹ ਕੁੜੀ ਵਾਲਾ, ਉਦੋਂ ਸਾਰਿਆਂ ਨੂੰ ਲੱਗੇ ਵੀ ਤਿਵਾੜੀ ਬੜਾ ਮਾੜਾ, ਪਰ ਉਹਦਾ ਸੀਬੀਆਈ ਨੇ ਬਚਾਤਾ ਉਹਨੂੰ, ਨਹੀਂ ਤਾਂ ਹੁਣ ਨੂੰ ਉਹਨੇ ਖੁਦਕੁਸ਼ੀ ਕਰ ਲੈਣੀ ਸੀ ਬੰਦੇ। ਤੋ ਇਸ ਤਰੀਕੇ ਨਾਲ, ਔਰ ਇੱਥੇ ਇਹ ਵੀ ਗੱਲ ਆ ਬਈ ਜਦੋਂ ਭਾਈ ਗੁਰਦੇਵ ਸਿੰਘ ਕੌਂਕੇ 1993 ਚ ਸ਼ਹੀਦ ਕਰਤੇ, ਉਦੋਂ 8-9 ਮਹੀਨੇ ਬਾਅਦ ਨੇਪਾਲ ਦੇ ਵਿੱਚ ਪਾਕਿਸਤਾਨ ਤੋਂ ਖਾੜਕੂਆਂ ਦੀ ਇੱਕ ਟੀਮ ਪਹੁੰਚੀ, ਜਿਹਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ, ਡਾਕਟਰ ਸੋਹਣ ਸਿੰਘ, ਗਰਮੇਲ ਸਿੰਘ ਕੌਂਕੇ ਤੇ ਹੋਰ ਕੁਝ ਸਿੰਘ ਸੀ। ਇਹ ਜਦੋਂ ਇੱਥੇ ਪਹੁੰਚੇ ਤਾਂ ਇੱਕ ਪੁਲਿਸ ਦਾ ਮੁਖਬਰ ਸਰਜੀਤ ਸਿੰਘ ਕਾਲੇਕੇ ਉਹ ਵੀ ਨਾਲ ਸੀ। ਸਰਜੀਤ ਸਿੰਘ ਕਾਲੇਕੇ ਨੇ ਆਪਦੇ ਰਿਸ਼ਤੇਦਾਰੀ ਵਿੱਚੋਂ ਵੀ ਦੱਸਦੇ ਆ ਐਸਪੀ ਬਸਰਾ ਨਾਂ ਦਾ ਅਫਸਰ ਸੀ ਜਿਹੜਾ, ਉਹਨੂੰ ਮੁਖਬਰੀ ਕਰਤੀ। ਉਹ ਪੁਲਿਸ ਪਾਰਟੀ ਜਦੋਂ ਉੱਥੇ ਰੇਡ ਕਰਨ ਗਈ ਨੇਪਾਲ ਚ, ਤਾਂ ਉੱਥੇ ਭਾਈ ਪਰਮਜੀਤ ਸਿੰਘ ਪੰਜਵੜ ਕੁਦਰਤ ਤੋਂ ਮੌਕੇ ਤੇ ਹੈ ਨਹੀਂ ਸੀ, ਉਹ ਨਿਕਲ ਗਏ ਤੇ ਬਾਕੀ ਸਾਰੇ ਫੜੇ ਗਏ। ਬਾਕੀਆਂ ਦਾ ਉੱਥੇ ਕਈਆਂ ਨੂੰ ਉੱਥੋਂ ਇਹਨਾਂ ਨੇ ਅੱਡ ਥਾਵਾਂ ਤੇ ਲਿਆ ਕੇ, ਡਾਕਟਰ ਸੋਹਣ ਸਿੰਘ ਨੂੰ ਤਾਂ ਮਹਾਲੀ ਤੋਂ ਗ੍ਰਿਫਤਾਰੀ ਦਿਖਾਤੀ, ਬਾਅਦ ਚ ਉਹਦੇ ਖਿਲਾਫ ਬੜਾ ਕੁਝ ਕਰਵਾਇਆ, ਜਲੂਸ ਕੱਢਿਆ ਪੂਰਾ ਉਹਦਾ। ਡਾਕਟਰ ਸੋਹਣ ਸਿੰਘ ਨੂੰ ਖਾੜਕੂਆਂ ਦਾ ਕਿਸੇ ਵੇਲੇ ਖਾਲਿਸਤਾਨੀ ਲਹਿਰ ਦਾ ਧੁਰਾ ਮੰਨਿਆ ਜਾਂਦਾ ਸੀ, ਤੇ ਜਦੋਂ ਗ੍ਰਿਫਤਾਰੀ ਹੋ ਗਈ ਫਿਰ ਉਹਦੇ ਖਿਲਾਫ ਪੂਰਾ ਮਾਹੌਲ ਬਣਾਇਆ ਗਿਆ। ਅੱਜ ਤੱਕ ਡਾਕਟਰ ਸੋਹਣ ਸਿੰਘ ਨੂੰ ਦੁਨੀਆ ਜਿਹੜੀ ਆ ਬਹੁਤ ਰੱਦ ਕਰਦੀ ਹੈ, ਨਿੰਦਿਆ ਖਿਲਾਫ ਬੋਲਦੀ ਦੁਨੀਆ। ਹੁਣ ਉਸ ਮਸਲੇ ਨੂੰ ਛੱਡ ਕੇ ਆਪਾਂ ਆਈਏ ਜਿਹੜੇ ਬਾਕੀ ਸਿੰਘ ਉੱਥੋਂ ਫੜੇ ਗਏ, ਜਿਹੜੇ ਸਰਜੀਤ ਆ ਕਾਲੇਕਿਆਂ ਵਾਲਾ, ਉਹਦਾ ਆਰਾਮ ਨਾਲ ਘਰੇ ਆ ਕੇ ਬਹਿ ਗਿਆ, ਤੇ ਜਿਹੜਾ ਬਾਕੀ ਸਿੰਘ ਸੀ ਉਹ ਮਾਰ ਦਿੱਤੇ, ਤੇ ਜਿਹੜਾ ਗਰਮੇਲ ਸਿੰਘ ਕੌਂਕੇ ਸੀ ਉਹ ਭਾਈ ਗੁਰਦੇਵ ਸਿੰਘ ਕੌਂਕੇ ਦੇ ਪਰਿਵਾਰ ਚੋਂ ਰਿਸ਼ਤੇਦਾਰੀ ਚੋਂ ਭਤੀਜਿਆਂ ਦੇ ਥਾਂ ਲੱਗਦਾ ਸੀ। ਉਹਨੂੰ ਉਹ ਜਿਹੜੀ ਖੇਪ 1992 ਵਾਲੀ ਸੀ ਉਹ ਲੱਭਣ ਦੇ ਚੱਕਰ ਵਿੱਚ ਵੱਢ ਟੁੱਕ ਕਰਕੇ ਸਰੀਰ ਦੇ ਅੰਗ ਉਹਨੂੰ ਭਾਖੜਾ ਜਿਹੜੀ ਨਹਿਰ ਆ ਉਹਦੇ ਵਿੱਚ ਸੁੱਟ ਦਿੱਤਾ ਸੀ। ਤੇ ਐਸਪੀ ਬਸਰਾ ਉਹੀ ਆ ਜਿਹਨੇ ਸਰਦਾਰ ਭਗਤ ਸਿੰਘ ਦਾ ਜਿਹੜਾ ਭਾਣਜ ਜਵਾਈ ਸੀ ਕੁਲਜੀਤ ਸਿੰਘ ਢੱਟ, ਉਹਨੂੰ ਕਤਲ ਕੀਤਾ, ਹੋਰ ਬੜੇ ਕਤਲ ਕੀਤੇ। ਇਹ ਕੇਸ ਐਸਪੀ ਜਿਹੜਾ ਸੰਧੂ ਸੀਗਾ ਅਜੀਤ ਸਿੰਘ ਸੰਧੂ, ਜਿਹਨੇ ਭਾਈ ਖਾਲੜੇ ਵਾਲੇ ਕੇਸ ਵਿੱਚ ਵੀ, ਉਹ ਹੋਰ ਵੀ ਕਈ ਕਤਲਾਂ ਚ ਸੀਗਾ। ਬਾਬੇ ਮਾਨੋ ਚਾਹਲ ਦੇ BTF ਦੇ ਸਾਰੇ ਦਾ ਸਫਾਇਆ ਉਹਨੇ ਕੀਤਾ ਸੰਧੂ ਨੇ। तो ਜਿਹੜਾ ਇਹ ਬਸਰਾ ਸੀ ਜਿਹਨੇ ਮਤਲਬ ਸਰਜੀਤ ਕਾਲੇਕਿਆਂ ਰਾਹੀਂ ਕੰਮ ਕੀਤਾ ਨੇਪਾਲ ਵਾਲਾ, ਇਹਨੂੰ ਬਾਅਦ ਵਿੱਚ ਬੜੀ ਮਾਮੂਲੀ ਜੀ 3-4 ਸਾਲ, ਮੇਰੇ ਖਿਆਲ 5 ਸਾਲ ਦੀ ਹੋਈ ਸਜ਼ਾ ਇੱਥੇ, ਜਦੋਂ ਡਾਕਟਰ ਆਪਣੇ ਸਰਦਾਰ ਭਗਤ ਸਿੰਘ ਵਾਲੇ ਕੇਸ ਵਿੱਚ ਸਰਦਾਰ ਭਗਤ ਸਿੰਘ ਦੇ ਭਾਣਜੇ ਜਵਾਈ ਨੂੰ ਕੁਲਜੀਤ ਸਿੰਘ ਢੱਟ ਨੂੰ ਜਿਹੜਾ ਇਹਨਾਂ ਨੇ ਚੱਕ ਕੇ ਮਾਰਿਆ, ਤਾਂ ਉਹਦੇ ਵਿੱਚ ਵੀ ਉਹ ਕੈਪਟਨ ਸਰਕਾਰ ਨੇ, ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਉਹ ਸਾਰਿਆਂ ਦੀ ਸਜ਼ਾ ਮਾਫ ਕਰਤੀ। 25 ਸਾਲ ਪਰਿਵਾਰ ਲੜਦਾ ਰਿਹਾ ਸਰਦਾਰ ਭਗਤ ਸਿੰਘ ਦਾ ਵੀ ਆਪਾਂ ਸਜ਼ਾ ਕਰਾਉਣੀ ਹੈ, ਤੇ ਜਦੋਂ ਸਜ਼ਾ ਹੋਈ ਉਹ 25 ਸਕਿੰਟ ਨਹੀਂ ਲੱਗੇ ਹੈਗੇ, ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸਜ਼ਾ ਇਹਨਾਂ ਦੀ ਮਾਫ ਕਰਤੀ। ਹੁਣ ਆਜੋ ਇਸ ਪਾਸੇ ਨੂੰ, ਸਰਜੀਤ ਕਾਲੇਕਿਆਂ ਵਾਲਾ ਮੈਨੂੰ ਨਾਭੇ ਜੇਲ੍ਹ ਚ ਮਿਲਿਆ, ਮੈਂ ਉੱਥੇ ਰਿਹਾ ਉਦੋਂ ਸ਼ਿੰਗਾਰ ਬੰਬ ਕਾਂਡ ਜਦੋਂ ਸਾਡੇ ਤੇ ਸੱਟ ਕੀਤਾ, ਉਦੋਂ ਸਰਜੀਤ ਕਾਲੇਕਿਆਂ ਵਾਲਾ ਉੱਥੇ ਹੁੰਦਾ ਸੀਗਾ। ਉਹ ਅਸਲ ਵਿੱਚ ਆਰਾਮ ਨਾਲ ਮੌਜਾਂ ਲੈਂਦਾ ਰਿਹਾ, ਪਰ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੀ ਗੱਲ ਆ 2004-5 ਦੀ, ਵੀ ਉਦੋਂ ਕੈਟਾਂ ਟਾਊਟਾਂ ਦਾ ਰੌਲਾ ਬਹੁਤ ਪੈ ਗਿਆ, ਤੇ ਇੱਕ ਵਾਰੀ ਅੰਮ੍ਰਿਤਸਰ ਦੇ ਬਹੁਤ ਸਾਰੇ ਪੱਤਰਕਾਰਾਂ ਨੂੰ ਗੱਡੀਆਂ 'ਚ ਭਰ ਕੇ ਕੁਝ ਸਿੱਖ ਸੰਘਰਸ਼ ਨਾਲ ਸੰਬੰਧਿਤ ਆਗੂ ਜਥੇਬੰਦੀਆਂ ਦੇ ਲੀਡਰ ਭਾਈ ਕੰਵਰਪਾਲ ਸਿੰਘ, ਭਾਈ ਨਾਰਾਇਣ ਸਿੰਘ ਚੌੜਾ ਤੇ ਕੁਝ ਹੋਰ, ਇਹ ਗੱਡੀ ਭਰ ਕੇ ਉੱਥੇ ਲੈ ਗਏ ਕਾਲੇ ਕੇ ਪਿੰਡ ਬਾਬੇ ਬਕਾਲੇ ਦੇ ਨਾਲ, ਤੇ ਉੱਥੇ ਜਾ ਕੇ ਸਰਜੀਤ ਦੇ ਘਰੇ ਚੌਂਕੀ ਬਣੀ ਹੋਈ। ਹੁਣ ਉਹ ਆਪਦੇ ਲੋਕਾਂ ਦੀ ਨਜ਼ਰ 'ਚ ਤਾਂ ਉਹ ਬੜਾ ਟੋਟੀ ਦਾ ਖਾੜਕੂ ਸੀਗਾ। ਫਿਰ ਉੱਥੇ ਇਹ ਸਵਾਲ ਖੜਾ ਹੋਇਆ ਵੀ ਤੂੰ ਤਾਂ ਪੁਲਿਸ ਦੀ ਗ੍ਰਿਫਤ 'ਚ ਹੋਣਾ ਚਾਹੀਦਾ ਜੇ ਤੂੰ ਖਾੜਕੂ ਆ, ਤੇ ਤੈਨੂੰ ਗਨਮੈਨ ਕਾਹਦੇ ਮਿਲੇ, ਤੂੰ ਇੰਨੀ ਰਾਖੀ? ਉਹ ਪੁਲਿਸ ਵਾਲੇ ਭੱਜੇ ਫਿਰਨ ਉੱਥੇ ਮੌਕੇ ਤੇ। ਤੋ ਸਰਜੀਤ ਕਾਲੇਕਿਆਂ ਵਾਲੇ ਦਾ ਜਦੋਂ ਮੀਡੀਆ 'ਚ ਜਲੂਸ ਨਿਕਲਿਆ ਤੇ ਫਿਰ ਫੜਨਾ ਪਿਆ। ਉਦੋਂ ਬਿਰਕ ਨੇ ਜਦੋਂ ਆਖਿਆ ਵੀ ਸਾਡੇ ਕੋਲ ਤਾਂ ਇਹੋ ਜਿਹੇ 300 ਕੈਟ ਨੇ, ਸੁੱਖੀ ਕੈਟ ਦਾ ਵੀ ਰੌਲਾ ਪਿਆ ਸੀ। ਤੋ ਇਹ ਜਿਹੜਾ ਸਾਰਾ ਉਦੋਂ ਫਿਰ ਇਹ ਤੇ ਪੁਰਾਣੇ ਮੁਕੱਦਮੇ ਜਿਹੜੇ ਉਸ ਵੇਲੇ ਦੇ ਦਰਜ ਸੀ ਉਹਨਾਂ ਦੇ ਤਹਿਤ ਇਹ ਜੇਲ੍ਹ 'ਚ ਗਿਆ,
ਸਰਜੀਤ ਕਾਲੇ ਵਾਲਾ ਬਚਿਆ ਇਹ ਵੀ ਨਹੀਂ। ਸੋ ਇੱਥੇ ਭੁਗਤਣਾ ਹਰੇਕ ਨੂੰ ਪੈਂਦਾ। ਸੋ ਅੱਜ ਜਦੋਂ ਆਪਾਂ ਅੱਜ ਦੇ ਦੌਰ ਵਿੱਚ ਗੱਲ ਕਰਦੇ ਹਾਂ ਤੇ ਬਾਦਲ ਪਰਿਵਾਰ ਨੇ, ਬਾਦਲ ਦਲ ਨੇ ਭਾਈ ਕੌਂਕੇ ਦੇ ਮਾਮਲੇ ਵਿੱਚ ਬਿਲਕੁਲ ਨਕਾਰਾਤਮਕ 3 ਵਾਰੀ ਸਰਕਾਰਾਂ ਹੰਢਾਰੀਆਂ, ਕੁਛ ਨਹੀਂ ਕੀਤਾ। ਪਰਿਵਾਰ ਵੀ, ਪੰਥ ਵੀ ਨਿਰਾਸ਼ ਆ। ਤੇ ਇੱਕ ਵਾਰੀ ਇਹਦਾ ਰੌਲਾ ਭਾਈ ਗੁਰਦੇਵ ਸਿੰਘ ਕੌਂਕੇ ਦਾ ਉਦੋਂ ਮਗਿਆ ਜਦੋਂ 1992-93 ਚ ਸ਼ਹੀਦੀ ਹੋਈ ਹੈ। ਦੂਜੀ ਵਾਰ 1998 ਚ ਜਦੋਂ ਦਰਸ਼ਨ ਸਿੰਘ ਹਠੂਰ ਨੇ ਇਹ ਸਾਰੀ ਗੱਲ ਲੋਕਾਂ ਦੇ ਸਾਹਮਣੇ ਲਿਆਂਦੀ। ਤੀਜੀ ਵਾਰ ਉਦੋਂ ਜਦੋਂ ਬੀਪੀ ਤਿਵਾੜੀ ਵਾਲੀ ਰਿਪੋਰਟ HS ਬਾਵਾ, ਜਿਹੜਾ ਯੈਸ ਪੰਜਾਬ, ਇਦੋਂ ਪਹਿਲਾਂ ਅਜੀਤ ਅਖਬਾਰ ਦੇ ਵਿੱਚ ਕੰਮ ਕਰਦਾ ਸੀ ਬਾਵਾ, ਉਹਨੇ ਜਦੋਂ ਰਿਪੋਰਟ RTI ਪਾ ਕੇ ਬਾਹਰ ਕਢਾਈ ਉਦੋਂ ਵੀ ਰੌਲਾ ਪਿਆ ਸੀ। 10 ਸਾਲ ਹੋ ਗਏ। ਹੁਣ ਫੇਰ ਤੇ ਬਾਦਲ ਦਲ ਵਾਲੇ ਜਿਹੜੇ ਆ ਉਹ ਬੜੇ ਇਸ ਗੱਲੋਂ ਸਕੂਨ ਜਿਹੇ ਨੇ ਵੀ 2-4 ਦਿਨ ਲੋਕਾਂ ਨੇ ਹਟ ਜਾਣਾ ਆਪੇ ਹੀ। ਔਖੇ ਤਾਂ ਬੜੇ ਨੇ। ਸੋ ਅੱਜ ਆਪਦਾ ਖਹਿੜਾ ਜਿਹਾ ਛੁਡਾਉਣ ਦੇ ਲਈ ਉਹ ਕੌਂਕੇ ਪਿੰਡ ਗੇੜਾ ਕੱਢ ਕੇ ਆਏ ਨੇ ਤੇ ਉੱਥੇ ਕਹਿੰਦੇ ਆ ਵੀ ਅਸੀਂ ਜੀ ਹੁਣ ਚੱਕ ਦੇਣੇ ਆ ਫੱਟੇ। ਭਾਈ ਫੱਟੇ ਤੁਸੀਂ ਕਿਹੜੇ ਚੱਕਣੇ ਆ? ਉਹ ਜਿਹੜਾ ਹਰ ਭਗਵਾਨ ਸੀ DSP, ਉਹ ਬਾਅਦ ਚ ਵੱਡਾ ਅਫਸਰ ਬਣ ਕੇ ਬੜੀ ਬਹੁਤ ਗੰਦੀ ਮੌਤ ਮਰਿਆ, ਘੋਟਣਾ ਵੀ ਮਰ ਗਿਆ। ਉਹ ਜਿਹੜਾ ਤਰਸੇਮ ਆ ਜਿਹਨੇ ਕਿਹਾ ਵੀ ਮੇਰੇ ਬੈਲਟ ਬੰਨੀ ਹੋਈ ਸੀ ਜਿਹੜੀ ਛਡਾ ਕੇ ਭੱਜ ਕੇ, ਉਹ ਉੱਥੇ CA ਸਟਾਫ ਜਗਰਾਉਂ ਆ ਤੇ ਬਹੁਤ ਹੀ ਉਹ ਮਾੜਾ ਅੱਜ ਵੀ ਉਵੇਂ ਬੋਲਦਾ ਹਰੇਕ ਨੂੰ। ਹੋਣਾ ਤਾਂ ਇਹ ਚਾਹੀਦਾ ਵੀ ਇਹ ਜਿਹੜੇ ਜਥੇਦਾਰ ਅਕਾਲ ਤਖਤ ਸਾਹਿਬ ਦੇ ਕਾਤਲ ਨੇ ਪੁਲਸੀਏ, ਗੁਰਮੀਤ ਆ ਇੱਕ, ਗੁਰਮੀਤ ਸਿੰਘ ਮੋਟਾ ਕਹਿੰਦੇ ਆ, ਇਹ ਸਾਰਿਆਂ ਦੀਆਂ ਫੋਟੋਆਂ ਗੁਰਦੁਆਰਿਆਂ ਦੇ ਬਾਹਰ ਲੱਗਣ ਵੀ ਆ ਸਾਡੇ ਜਥੇਦਾਰਾਂ ਦੇ ਕਾਤਲ ਨੇ। ਹੈਰਾਨੀ ਦੀ ਗੱਲ ਇਹ ਆ ਕਿ ਜਿਨ੍ਹਾਂ ਨੇ ਬੇਦੋਸ਼ੇ ਸਿੱਖ ਮਾਰੇ ਉਹਨਾਂ ਦੇ ਵੀ ਰਾਗੀ ਜਾ ਕੇ ਉਹੀ ਸ਼ਬਦ ਪੜ੍ਹੀ ਜਾਂਦੇ ਹੁੰਦੇ ਨੇ, ਘੱਲੇ ਆਵੇ ਨਾਨਕਾ ਸੱਦੇ ਉੱਠ ਜਾਏ। ਤੇ ਜਿਹੜੇ ਬੇਦੋਸ਼ੇ ਸਿੱਖ ਕਤਲ ਹੋਏ, ਸ਼ਹੀਦ ਹੋਏ, ਉਹਨਾਂ ਦੇ ਵੀ ਭੋਗਾਂ ਤੇ ਗੁਰਮੁਖ ਜਨਮ ਸਵਾਰ ਦਰਗੇ ਚੱਲੇ। ਸਾਡੇ ਰਾਗੀ, ਢਾਡੀ, ਕਥਾਕਾਰ, ਪ੍ਰਚਾਰਕਾਂ ਨੂੰ ਅਕਾਲ ਤਖਤ ਤੋਂ ਸੇਧ ਹੋਣੀ ਚਾਹੀਦੀ ਆ ਕਿ ਭਾਈ ਕਿੱਥੇ ਤੁਸੀਂ ਜਾਣਾ, ਕਿੱਥੇ ਨਹੀਂ ਜਾਣਾ। ਤੋ ਇਹ ਜਿਹੜਾ ਸਾਰਾ ਮਾਮਲਾ ਇਹਦੇ ਉੱਤੇ ਇਹ ਬਾਰ-ਬਾਰ ਆਊਗਾ, ਬਾਰ-ਬਾਰ ਇਹਨਾਂ ਅਫਸਰਾਂ ਨੂੰ, ਪਰਿਵਾਰਾਂ ਨੂੰ ਘੇਰੂਗਾ, ਇਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਲੋਕਾਂ ਨੇ ਘੇਰਿਆ ਕਰਨਾ। ਸਾਡਾ ਫਰਜ਼ ਬਣਦਾ ਅੱਜ ਦੇ ਸਮੇਂ 'ਚ ਕਿ ਇਹ ਗੱਲਾਂ ਜਨਤਾ ਵਿੱਚ ਲਿਆਈਏ। ਖੈਰ, ਇਸ ਮਸਲੇ ਤੋਂ ਇੱਕ ਹੋਰ ਗੱਲ ਕਰਕੇ ਸਮਾਪਤੀ ਕਰਾਂਗੇ ਕਿ ਕਸ਼ਮੀਰ ਦੇ ਵਿੱਚ, ਪੁੰਛ ਦੇ ਵਿੱਚ ਇੱਕ ਮਾਮਲਾ ਬਣਿਆ। ਉੱਥੇ ਕੋਈ ਵਾਰਦਾਤ ਹੋਈ ਜਿਹ ਤੋਂ ਬਾਅਦ ਚ ਇੱਕ ਪਿੰਡ ਦੇ ਬਹੁਤ ਸਾਰੇ ਨੌਜਵਾਨ ਕਸ਼ਮੀਰੀ ਚੱਕ ਲਏ, ਜਿਨ੍ਹਾਂ ਦੇ ਵਿੱਚੋਂ 3 ਜਾਣਿਆਂ ਨੂੰ ਕਤਲ ਕਰਤਾ ਫੌਜ ਨੇ। ਤੋਂ ਫੌਜ ਵੱਲੋਂ ਕਤਲ ਹੋਣ ਤੋਂ ਬਾਅਦ ਹੁਣ ਪੁਲਿਸ ਨੇ ਉੱਥੇ ਇਹ 302 ਦਾ ਪਰਚਾ ਵੀ ਦਰਜ ਕਰ ਲਿਆ ਤੇ ਫੌਜ ਵੱਲੋਂ ਵੀ ਕੋਰਟ ਆਫ ਇਨਕੁਆਇਰੀ ਜਿਹੜੀ ਆ ਉਹ ਸ਼ੁਰੂ ਹੋਈ ਆ। ਬ੍ਰਿਗੇਡੀਅਰ ਦਾ ਤਬਾਦਲਾ ਹੋ ਗਿਆ ਤੇ ਜਿਹੜਾ ਥਲ ਸੈਨਾ ਦਾ ਮੁਖੀ ਆ ਜਨਰਲ ਮਨੋਜ ਪਾਂਡੇ, ਉਹ ਵੀ ਉੱਥੇ ਮੌਕੇ ਤੇ ਪਹੁੰਚਿਆ ਹੋਇਆ। ਤੋ ਇਹ ਜਿਹੜਾ ਕਸ਼ਮੀਰ ਦੇ ਵਿੱਚ ਨਵੇਂ ਸਿਰਿਓਂ ਕਤਲੋਗਾਰਦ ਦਾ ਦੌਰ ਮਗਿਆ ਹੋਇਆ, ਜਿਹਦੇ ਵਿੱਚ ਉੱਥੇ ਬਹੁਤ ਜ਼ਿਆਦਾ ਜ਼ੁਲਮ ਵੀ ਹੋ ਰਿਹਾ, ਪਰ ਜ਼ੁਲਮ ਦੇ ਖਿਲਾਫ ਉੱਥੇ ਲੋਕਾਂ ਦੇ ਵਿੱਚ ਦਿਨੋਂ ਦਿਨ ਮਾਹੌਲ ਜਿਹੜਾ, ਸੋ ਇਹ ਤਾਂ ਸਮਝਦੇ ਸੀ 370 ਆਪਾਂ ਕਰਤੀ ਤੇ ਉੱਥੇ ਕਸ਼ਮੀਰ ਕਾਬੂ ਕਰ ਲਿਆ। ਪਰ ਅੱਜ ਦੇ ਅਖਬਾਰਾਂ 'ਚ ਖਾਸ ਤੌਰ ਤੇ ਪੰਜਾਬੀ ਟ੍ਰਿਬਿਊਨ ਅਖਬਾਰ ਨੇ ਵੀ ਸੰਪਾਦਕੀ ਲਿਖਣੀ ਪਈ ਆ ਕਿ ਕਾਰਵਾਈ ਹੋਣੀ ਚਾਹੀਦੀ ਆ ਜਿਨ੍ਹਾਂ ਲੋਕਾਂ ਨੇ ਇਹ ਕੀਤਾ, ਫੌਜ ਨੇ ਮਾੜਾ ਕੀਤਾ। ਪਰ ਇਹ ਗੱਲ ਇਤਿਹਾਸ ਦਾ ਇੱਕ ਹਿੱਸਾ ਆ ਕਿ ਇਹ ਜਿਹੜੀ ਰਾਸ਼ਟਰੀ ਰਾਈਫਲਸ ਦਾ, ਉਹਨਾਂ ਨੇ ਮਨੀਪੁਰ 'ਚ, ਨਾਗਾਲੈਂਡ 'ਚ, ਪੰਜਾਬ 'ਚ ਕਿੱਥੇ ਨਹੀਂ ਇਹ ਕੁਛ ਕੀਤਾ। ਇੱਥੇ ਇੱਕ ਬ੍ਰਿਗੇਡੀਅਰ ਸਿਨਹਾ ਹੁੰਦਾ ਸੀ ਜਿਹੜਾ ਲੋਪੋਂਕੇ ਦੇ ਵਿੱਚ, ਅੰਮ੍ਰਿਤਸਰ ਵਾਲੇ ਇਹਦੇ ਬਾਰਡਰ ਵਾਲੇ ਪਾਸੇ ਅੰਮ੍ਰਿਤਸਰ ਜ਼ਿਲ੍ਹੇ ਦਾ ਪਿੰਡ ਆ ਲੋਪੋਂਕੇ, ਇੱਥੇ ਉਹਨੇ ਇੱਕ ਵਾਰੀ ਫੜ ਮਾਰੀ ਸੀ, ਭਕਾਈ ਮਾਰੀ ਸੀ ਬਈ ਅਸੀਂ ਜਿਹੜੀ ਨਸਲ ਬਦਲ ਦਿਆਂਗੇ ਜੀ, ਅਸੀਂ ਬਹੁਤ ਮਾੜੇ ਸ਼ਬਦ ਉਹਨੇ ਕਿਹਾ ਸੀ ਵੀ ਅਸੀਂ ਸਿੱਖ ਔਰਤਾਂ ਨਾਲ ਰੇਪ ਕਰਾਂਗੇ। ਬੜਾ ਉਦੋਂ ਵੀ ਉਸ ਬ੍ਰਿਗੇਡੀਅਰ ਸਿਨਹਾ ਦੇ ਖਿਲਾਫ ਜਨਵਰੀ 1991 ਚ ਵਿਵਾਦ ਬਣਿਆ ਸੀ। ਸੋ ਇਹ ਆਪਾਂ ਚੇਤੇ ਰੱਖੋ ਕਿ ਅੱਜ ਇਹਨਾਂ ਨੇ 3 ਬੰਦੇ ਉੱਥੇ ਜੇ ਮਾਰੇ ਆ ਵੀ ਉਹਦਾ ਕਨੀ ਕੀ ਹੋ ਜਾਊਗਾ। ਇਹ ਚੇਤੇ ਕਰੋ ਵੀ ਜਦੋਂ ਚਿੱਠੀ ਸਿੰਘਪੁਰਾ ਜਾਂ ਛੱਤੀ ਸਿੰਘਪੁਰਾ ਵੀ ਕਈ ਵਾਰੀ ਕਹਿ ਲਈਦਾ, ਮੈਂ ਉੱਥੇ ਜਾ ਕੇ ਆਇਆ ਪਿੰਡ ਦੇ ਵਿੱਚ, ਉਸ ਨਗਰ ਦੇ ਵਿੱਚ ਜਦੋਂ ਕਤਲੇਆਮ ਹੋਇਆ ਜਾਂ ਇਸੇ ਤਰੀਕੇ ਨਾਲ ਉੱਥੇ ਲੋਕਲ ਜਿਹੜੇ ਬੰਦੇ ਸੀ ਇੱਕ ਵਾਰੀ ਚੱਕ ਕੇ 5 ਜਾਣੇ ਮਾਰਤੇ। ਤੋ ਇਹ ਜਿਹੀਆਂ ਘਟਨਾਵਾਂ ਫੌਜ ਨੇ ਉੱਥੇ ਬੜੀਆਂ ਕੀਤੀਆਂ ਹੋਈਆਂ ਨੇ। ਇੱਕ ਪਿੰਡ ਜਿਹੜਾ ਪੂਰੇ ਦਾ ਪੂਰਾ ਹੀ ਰੇਪ ਕੀਤਾ ਸੀ ਕਸ਼ਮੀਰ ਦੇ ਵਿੱਚ। ਤੋ ਇਹ
ਦੌਰ ਦੇ ਵਿੱਚ ਜਦੋਂ ਆਪਾਂ ਕਈ ਬੰਦੇ ਬੜੇ ਜੀ ਭਾਰਤ ਬੜਾ ਮਹਾਨ ਆ, ਦੇਸ਼ ਦੀ ਏਕਤਾ ਤੇ ਅਖੰਡਤਾ, ਬੜੇ ਬੀਬੇ ਜੇ ਲੱਗਦੇ ਆ ਉਹਨਾਂ ਨੂੰ ਨਹੀਂ ਪਤਾ ਕਿ ਕਿੱਡੇ ਜ਼ਾਲਮ ਤੇ ਜਾਬਰ ਨੇ ਇਹ ਲੋਕ। ਜਦੋਂ ਇਹਨਾਂ ਦੇ ਹੱਥ 'ਚ ਸੱਤਾ ਆਉਂਦੀ ਆ, ਤਾਕਤ ਆਉਂਦੀ ਆ, ਉਦੋਂ ਇਹ ਦੁਸ਼ਟਤਾ ਘ੍ਰਿਣਤਾ ਦੀਆਂ ਹੱਦਾਂ ਪਾਰ ਕਰ ਜਾਂਦੇ। ਖੈਰ, ਅਸੀਂ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਸਾਨੂੰ ਬਲ ਬੁੱਧੀ ਸਮਰੱਥਾ ਬਖਸ਼ਣ, ਅਸੀਂ ਗੁਰੂ ਸਾਹਿਬਾਨ ਦੇ ਬਖਸ਼ੇ ਹੋਏ ਸਿਧਾਂਤਾਂ ਉੱਤੇ ਪਹਿਰਾ ਦਿੰਦੇ ਰਹੀਏ ਤੇ ਮਨੁੱਖਤਾ ਦੇ ਭਲੇ ਲਈ, ਮਨੁੱਖਤਾ ਦੇ ਇਤਿਹਾਸ ਵਿੱਚ ਸਾਡਾ ਜ਼ਿਕਰ ਆਵੇ ਕਿ ਇਹਨਾਂ ਸਿੱਖਾਂ ਨੇ ਸਾਰੀ ਧਰਤੀ ਦੇ ਉੱਤੇ, ਕਿਉਂਕਿ ਜਦੋਂ ਸਾਡੇ ਧਰਮ ਦਾ ਇਤਿਹਾਸ ਆਵੇ, ਜਦੋਂ ਜਲਤੀ ਸਭ ਪ੍ਰਿਥਵੀ ਦਸਾਈ, ਉਸ ਮੌਕੇ ਗੁਰੂ ਸਾਹਿਬ ਨੇ ਸਾਰੇ ਜਗਤ ਜਲੰਦੇ ਨੂੰ ਉਤਾਰਨ ਲਈ ਆਪ ਵੀ ਉਪਰਾਲਾ ਕੀਤਾ ਤੇ ਉਪਰੰਤ ਸਾਡੀ ਸਾਰੇ ਪੰਥ ਦੀ ਇਸ ਗੱਲ ਦੀ ਡਿਊਟੀ ਹੈ। ਸਿੱਖ ਦੁਨੀਆ ਦੇ ਵਿੱਚ ਦੁਖੀਆਂ, ਅਨਾਥਾਂ, ਲੋੜਵੰਦਾਂ ਲਈ ਸਹਾਰਾ ਨੇ। ਇੱਥੇ ਸਮਾਪਤੀ ਕਰਦੇ ਹਾਂ, ਕੱਲ ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।